ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਖਾਸ ਤੇ ਵੱਡੀਆਂ ਘਟਨਾਵਾਂ ਖਬਰਾਂ ਦੇ ਬਾਰੇ। ਇਹਨਾਂ ਖਬਰਾਂ ਬਾਬਤ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 5 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਸਵਾਲ ਪੁੱਛਣਾ, ਤੇ ਉਹਨਾਂ ਦਾ ਨੰਬਰ ਹੈ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫ੍ਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੋਹਲ, ਹਰਨੇਕ ਸਿੰਘ ਪਾਬਲਾ ਵਾਸ਼ਿੰਗਟਨ ਰੈਂਟਨ, ਧਰਮ ਸਿੰਘ ਫੋਲਰ, ਸਰਬਜੀਤ ਸਿੰਘ ਰੈਂਡਨ ਗੈਸ ਤੇ ਫੂਡ ਵਾਲੇ ਐਲਗਰੋਵ, ਹਰਜੀਤ ਸਿੰਘ ਲੈਥਰੋਪ ਐਂਟੀਲੂਪ ਟਰੱਕ ਸਟਾਪ ਵਾਲੇ ਬਰਨਰਸ, ਕਰਮੇਲ ਸਿੰਘ, ਬਲਬੀਰ ਕੌਰ ਬਾਸੀ ਐਲਗਰੋਵ, ਰੋਡ ਐਂਡ ਰੌਪ ਇਸ਼ੂ ਟਰੱਕ ਟ੍ਰੇਲਰ ਪਾਰਟਸ ਵਾਲੇ ਤੇ ਕਰਨੈਲ ਸਿੰਘ ਰੰਧਾਵਾ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਖਬਰਾਂ ਦੇ ਵੱਲ ਆਈਏ ਹਰਜੋਤ ਸਿੰਘ ਜੀ, ਤੇ ਸ਼ੁਰੂਆਤ ਕਰੀਏ ਕੌਮਾਂਤਰੀ ਖਬਰਾਂ ਤੋਂ। ਤਾਂ ਇਸ ਵੇਲੇ ਗਾਜ਼ਾ ਦੇ ਇਲਾਕਿਆਂ ਦੇ ਵਿੱਚ ਜਿਹੜੀ ਇਜ਼ਰਾਈਲੀ ਹਮਲੇ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਤੇਜ਼ ਹੋ ਚੁੱਕੇ ਨੇ, ਤੇ ਇਹਨਾਂ ਹਮਲਿਆਂ ਦੇ ਵਿੱਚ ਜਿਹੜਾ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਇਹਨਾਂ ਹਮਲਿਆਂ ਦਾ ਸ਼ਿਕਾਰ ਹੋਏ ਆ। ਤੇ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਹਮਲਿਆਂ ਦੇ ਵਿੱਚ ਹੁਣ ਤੱਕ ਘੱਟੋ ਘੱਟ 10 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਨੇ। ਤੇ ਇਹ ਜਿਹੜੇ ਤਾਜ਼ਾ ਹਮਲੇ ਨੇ ਇਹ ਉਹਨਾਂ ਇਲਾਕਿਆਂ ਦੇ ਵਿੱਚ ਵੈਸਟ ਬੈਂਕ ਤੋਂ ਬਾਅਦ ਜੈਨਿਨ ਦੇ ਇਲਾਕਿਆਂ ਦੇ ਵਿੱਚ ਹੋਏ ਨੇ। ਤੇ ਇਹਨਾਂ ਹਮਲਿਆਂ ਤੋਂ ਬਾਅਦ ਜਿਹੜਾ ਉਹ ਫਿਲਸਤੀਨ ਦੀਆਂ ਗਲੀਆਂ ਦੇ ਵਿੱਚ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਮਲਬਾ ਹੈ ਜਾਂ ਹੋਰ ਢੱਠੀਆਂ ਇਮਾਰਤਾਂ ਜਾਂ ਜ਼ਖਮੀਆਂ ਦਾ ਜਿਹੜਾ ਚੀਖ ਕੁਰਲਾਟ ਆ ਉਹ ਸਾਫ਼ ਸੁਣੀ ਜਾ ਸਕਦੀ ਹੈ। ਪਿਛਲੇ ਕੁਝ ਦਿਨਾਂ ਤੋਂ ਇਜ਼ਰਾਈਲ ਨੇ ਗਾਜ਼ਾ ਪੱਟੀ, ਵੈਸਟ ਬੈਂਕ, ਜ਼ੈਨਨ ਦੇ ਇਲਾਕਿਆਂ ਦੇ ਵਿੱਚ ਹਮਲੇ ਤੇਜ਼ ਕੀਤੇ ਨੇ, ਤੇ ਕਈ ਥਾਈਂ ਜਿਨ੍ਹਾਂ ਨੂੰ ਇਹ ਅੱਤਵਾਦੀ ਕਹਿੰਦੇ ਆ, ਹਾਲਾਂਕਿ ਫਿਲਸਤੀਨ ਦੀ ਤਰਫੋਂ ਲੜਨ ਵਾਲੇ ਲੋਕ ਨੇ, ਤਾਂ ਉਹਨਾਂ ਦੇ ਟਿਕਾਣਿਆਂ ਉੱਤੇ ਇਹਨਾਂ ਨੇ ਕਿਹਾ ਕਿ ਅਸੀਂ ਕਾਰਵਾਈ ਕਰਨੀ ਹੈ, ਅਸੀਂ ਛਾਪੇਮਾਰੀ ਕਰਨੀ ਹੈ। ਉਸੇ ਦੇ ਸਿਲਸਿਲੇ ਦੇ ਵਿੱਚ ਇਹਨਾਂ ਪੱਟੀਆਂ ਉੱਤੇ ਜਿਹੜੇ ਹਮਲੇ ਨੇ ਉਹ ਤੇਜ਼ ਕੀਤੇ ਗਏ ਨੇ। ਜੀ ਜੀ ਬਿਲਕੁਲ, ਪਿਛਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਜੋ ਨੁਕਸਾਨ ਆ ਇਜ਼ਰਾਈਲ ਨੇ ਕੀਤਾ, ਪਰ ਜੋ ਲੇਟੈਸਟ ਖਬਰ ਆ ਰਹੀ ਆ, ਉਹਨਾਂ ਨੇ ਜੋ ਰੇਡਸ ਕਰ ਰਹੇ ਸੀ ਵੈਸਟ ਬੈਂਕ ਪੈਲਸਤੀਨੀਅਨ ਰਿਫਿਊਜੀ ਕੈਂਪ ਦੇ ਉੱਤੇ, ਉਸ ਨੂੰ ਐਂਡ ਕਰ ਦਿੱਤਾ ਹੈਗਾ। ਤੇ ਉਹਨਾਂ ਨੇ ਇਹ ਵੀ ਕਿਹਾ ਵੀ ਇਹ ਲਾਸਟ ਵਨ ਨਹੀਂ ਹੋਊਗਾ, ਵੀ ਜੇ ਦੁਬਾਰਾ ਕੀ ਫੇਰ ਸ਼ਰਾਰਤ ਕੀਤੀ ਗਈ ਤੇ ਅਸੀਂ ਦੁਬਾਰਾ ਕੀ ਫੇਰ ਅਟੈਕ ਕਰ ਸਕਦੇ ਹੈਗੇ ਆ। 13 ਪੈਲਸਤੀਨੀਅਨਸ ਦੀ 2 ਦਿਨਾਂ ਦੇ ਆਪਰੇਸ਼ਨ ਦੇ ਵਿੱਚ ਮੌਤ ਹੋ ਚੁੱਕੀ ਹੈਗੀ ਆ। ਹਜ਼ਾਰਾਂ ਹੀ ਲੋਕ ਬੇਘਰ ਹੋ ਚੁੱਕੇ ਹੈਗੇ ਆ। ਇਜ਼ਰਾਈਲੀ ਮਿਲਟਰੀ ਨੇ ਸਭ ਤੋਂ ਵੱਡਾ ਆਪਰੇਸ਼ਨ ਇਹ ਪੈਲਸਤੀਨੀਅਨ ਟੈਰੀਟਰੀ ਦੇ ਵਿੱਚ ਕੀਤਾ ਆ 20 ਸਾਲਾਂ ਦੇ ਬਾਅਦ, ਜੇ ਦੇਖਿਆ ਜਾਵੇ। ਸੋ ਪੂਰੇ ਦਾ ਪੂਰਾ ਜਿਹੜਾ ਆ ਸ਼ਹਿਰ ਉਸ ਨੂੰ ਮਲਬਾ ਹੀ ਬਣਾ ਦਿੱਤਾ ਆ। ਲੋਕਾਂ ਦੇ ਘਰ ਪੂਰੀ ਤਰ੍ਹਾਂ ਜਿਹੜੇ ਤਬਾਹ ਹੋ ਗਏ ਹੈਗੇ। ਜੀ ਤੇ ਅਗਲੀ ਖਬਰ ਵੱਲ ਚੱਲੀਏ ਪ੍ਰਵੀਨ ਜੀ। ਕੁਛ ਦਿਨ ਪਹਿਲਾਂ, 3 ਦਿਨ ਪਹਿਲਾਂ, ਇੱਕ ਇੰਡੀਆ ਦੀ ਐਮਬੈਸੀ ਆ ਜੋ ਸੈਨ ਫਰਾਂਸਿਸਕੋ, ਉਹਦੇ ਉਸ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਤੇ ਉਹ ਰਾਈਟ ਵੇ, ਮੈਨੂੰ ਲੱਗਦਾ ਵੀ ਕੁਝ ਘੰਟਿਆਂ ਬਾਅਦ ਉਹ ਵੀਡੀਓ ਸਾਡੇ ਪੰਜਾਬੀ ਰੇਡੀਓ USA ਤੇ ਵੀ ਆਈ ਸੀ। ਆਪਾਂ ਉਸ ਖਬਰ ਨੂੰ ਸ਼ੇਅਰ ਕਰਨਾ ਇਸ ਕਰਕੇ ਨਹੀਂ ਠੀਕ ਸਮਝਿਆ ਵੀ ਇਹ ਇੱਕ ਸ਼ਰਾਰਤ ਹੋ ਸਕਦੀ ਹੈਗੀ ਆ, ਕਿਉਂਕਿ ਜਿਹੜੇ ਸਿੱਖ ਆ ਜਾਂ ਪੰਜਾਬੀ ਆ ਉਹ ਕਿਸੇ ਏਦਾਂ ਦਾ ਨੁਕਸਾਨ ਨਹੀਂ ਕਰ ਸਕਦੇ ਹੈਗੇ। ਪਰ ਜਿਹੜਾ ਹਿੰਦੁਸਤਾਨ ਦਾ ਮੀਡੀਆ ਆ, ਉਹ ਕੋਈ ਵੀ ਗੱਲ ਹੋਵੇ ਉਹ ਸਿੱਖਾਂ ਨੂੰ ਭੰਡਣ ਤੋਂ ਪਿੱਛੇ ਨਹੀਂ ਹਟਦਾ। ਖਾਸ ਕਰਕੇ ਜਿਹੜੇ ਕਈ ਪਗੜੀਧਾਰੀ 2-3 ਸਿੱਖ ਹੈਗੇ ਆ, ਇੱਕ ਮਨਜਿੰਦਰ ਸਿਰਸਾ ਆ, ਰਵਨੀਤ ਬਿੱਟੂ ਆ, ਤੇ ਇੱਕ ਸਾਈਕਲ ਚੋਰ ਜੋ ਬਿੱਟਾ ਆ। ਸੋ ਜਦੋਂ ਵੀ ਖਬਰ ਆਉਂਦੀ ਹੈ, ਪੈਂਦੇ ਸੱਟੇ ਕਹਿ ਦਿੰਦੇ ਆ ਵੀ ਜੀ ਇਹ ਖਾਲਸਤਾਨੀਆਂ ਨੇ ਆਹ ਕੀਤਾ ਹੈਗਾ, ਖਾਲਸਤਾਨੀਆਂ ਨੇ ਉਹ ਕੀਤਾ। ਸੋ ਜੇ ਉਸ ਵੀਡੀਓ ਦੀ ਤੁਹਾਡੇ ਨਾਲ ਗੱਲ ਕਰਦੇ ਜਾਈਏ, 2 ਦਿਨ ਕੁਛ ਨਹੀਂ ਵਾਪਰਿਆ ਉਸ ਵੀਡੀਓ ਬਾਰੇ। ਆਲ ਆਫ ਸਡਨ ਕੱਲ ਇੰਡੀਆ ਦੇ ਸਾਰੇ ਮੀਡੀਆ ਨੇ ਉਹ ਖਬਰਾਂ ਫੈਲਾਣੀਆਂ ਸ਼ੁਰੂ ਕਰਤੀਆਂ ਵੀ ਖਾਲਸਤਾਨੀ ਜਿਹੜੇ ਅੱਤਵਾਦੀ ਆ ਉਹਨਾਂ ਨੇ ਜੋ ਕੋਸ਼ਿਸ਼ ਕੀਤੀ ਭਾਰਤ ਦੀ ਜੋ ਅੰਬੈਸੀ ਆ ਸੈਨ ਫਰਾਂਸਿਸਕੋ ਵਿੱਚ, ਉਸ ਨੂੰ ਅੱਗ ਲਾਉਣ ਦੀ।
ਜਦ ਕਿ ਉਹ ਜਿਹੜੀ ਸੱਚਾਈ ਆ ਉਹ ਕੋਹਾਂ ਦੂਰ ਆ। ਅਮਰੀਕਾ ਦੀਆਂ ਲਗਭਗ ਸਾਰੀਆਂ ਹੀ ਸਿੱਖ ਜਥੇਬੰਦੀਆਂ ਤੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਨੇ ਇਹ ਕਿਹਾ ਵੀ ਸਿੱਖ ਕਦੇ ਵੀ ਇਦਾਂ ਦਾ ਕੰਮ ਨਹੀਂ ਕਰਦੇ ਤੇ ਅਸੀਂ ਇਸ ਨੂੰ ਕੰਡਮ ਕਰਦੇ ਹੈਗੇ ਆ। ਹੁਣ ਜਿਹੜੇ ਟੀਵੀ ਚੈਨਲ ਨੇ ਉਹ ਵੀਡੀਓ ਅਪਲੋਡ ਕੀਤੀ ਸੀ ਉਹਨੇ ਰਿਮੂਵ ਵੀ ਕਰ ਦਿੱਤੀ। ਜੀ ਜਿਹੜੀ ਇੱਕ ਜਥੇਬੰਦੀ ਫੇਕ ਕ੍ਰੀਏਟ ਕਰਕੇ ਉਹਦੇ ਚ ਬਘੇਲ ਸਿੰਘ ਹੁਣਾਂ ਦਾ ਨਾਮ ਵਰਤ ਕੇ ਪੇਜੀ ਇਹਨਾਂ ਨੇ ਜ਼ਿੰਮੇਵਾਰੀ ਵੀ ਲੈ ਲਈ, ਉਹ ਫੇਕ ਅਕਾਊਂਟ ਬਣਾਇਆ। ਉਹ ਉਹਨਾਂ ਨੇ ਬਾਅਦ ਦੇ ਵਿੱਚ ਕੰਡਮ ਵੀ ਕੀਤਾ ਵੀ ਦੇਖੋ ਮੇਰਾ ਨਾਮ ਵਰਤ ਕੇ ਜਿਹੜਾ ਆ ਉਹ ਬਿਨਾਂ ਕਿਸੇ ਗੱਲ ਤੇ ਉਹ ਜਿਹੜੀ ਆ ਜ਼ਿੰਮੇਵਾਰੀ ਵੀ ਲੈ ਲਈ। ਸੋ ਦੇਖੋ ਕਿੰਨੀ ਜ਼ਿਆਦਾ ਜਿਹੜੀ ਆ ਇਹ ਸਿੱਖਾਂ ਦੀ ਬਦਨਾਮੀ ਕਰਦੇ ਹੈਗੇ, ਜਿਸ ਚੀਜ਼ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ। ਜੇ ਉਹ ਚੀਜ਼ ਸੈਨ ਫਰਾਂਸਿਸਕੋ ਚ ਵਾਪਰੀ ਹੁੰਦੀ, ਆਪਾਂ ਇੱਥੋਂ ਸਾਡਾ ਤਾਂ 35 ਮੀਲ ਦਾ ਡਿਸਟੈਂਸ ਆ ਜਿੱਥੇ ਸਾਡਾ ਮੇਨ ਸਟੂਡੀਓ, ਅਸੀਂ ਜਾ ਕੇ ਉੱਥੋਂ ਲਾਈਵ ਕਵਰੇਜ ਵੀ ਕਰ ਸਕਦੇ ਸੀ ਭਾਈ ਆਹ ਕੁਝ ਵਾਪਰਿਆ ਹੈਗਾ। ਸੋ ਪਹਿਲੀ ਗੱਲ ਤਾਂ ਹਰ ਇੱਕ ਪੰਜਾਬੀ ਨੂੰ, ਹਰ ਇੱਕ ਸਿੱਖ, ਹਰ ਇੱਕ ਇੰਡੀਅਨ ਨੂੰ ਪਤਾ ਆ ਜੇ ਅਮਰੀਕਾ ਦੇ ਵਿੱਚ ਤੁਸੀਂ ਰਹਿੰਦੇ ਆ, ਕਿਸੇ ਵੀ ਅੰਬੈਸੀ ਦੇ ਉੱਤੇ ਤੁਸੀਂ ਕਿਸੇ ਤਰ੍ਹਾਂ ਦਾ ਜਿਹੜਾ ਨੁਕਸਾਨ ਕਰਦੇ ਹੋ ਕ੍ਰਿਮੀਨਲ ਅਫੈਂਸ ਆ, ਤੇ ਕੋਈ ਵੀ ਜਿਹੜਾ ਅਕਲਮੰਦ ਬੰਦਾ ਉਹ ਇਹ ਕੰਮ ਨਹੀਂ ਕਰ ਸਕਦਾ। ਤੇ ਹਮੇਸ਼ਾ ਹੀ ਜਿਹੜੇ ਆ ਪੰਜਾਬੀ ਜਾਂ ਸਿੱਖ ਉਹ ਇਦਾਂ ਦਾ ਕੰਮ ਨਹੀਂ ਕਰਦੇ। ਹਾਲਾਂਕਿ ਇੱਕ ਵਾਰੀ ਜਦੋਂ ਪਿੱਛੇ ਜਿਹਾ ਪ੍ਰੋਟੈਸਟ ਹੋਇਆ ਸੀ, ਕਿਸੇ ਨੇ ਸ਼ੀਸ਼ੇ ਤੋੜਤੇ ਸੀ ਤੇ ਆਪਾਂ ਉੱਥੇ ਖੁਦ ਹਾਜ਼ਰ ਸੀ, ਇਹਨੂੰ ਕਵਰ ਕਰਨ ਗਏ ਸੀ ਆਪਾਂ ਇਸ ਇਨਸੀਡੈਂਟ ਨੂੰ, ਜੋ ਉਹਦਾ ਪ੍ਰੋਟੈਸਟ ਹੋ ਰਿਹਾ ਸੀ ਉਹਨਾਂ ਨੂੰ ਕਵਰ ਕਰਨ ਗਏ ਸੀ। ਤੇ ਉਹ ਮੈਂ ਕਹਿੰਦਾ 99% ਜਿਹੜੇ ਆਪਣੇ ਪੰਜਾਬੀ ਸੀਗੇ ਉਹ ਸਾਰੇ ਕਹਿ ਰਹੇ ਸੀ ਵੀ ਨਹੀਂ ਇਹ ਨਹੀਂ ਹੋਣਾ ਚਾਹੀਦਾ, ਇਹ ਮਾੜੀ ਗੱਲ ਆ, ਇਦਾਂ ਦੀ ਸ਼ਰਾਰਤ ਨਹੀਂ ਕਰਨੀ ਚਾਹੀਦੀ ਹੈਗੀ। ਸੋ ਪਹਿਲੀ ਗੱਲ ਤਾਂ ਇਹ ਆ ਵੀ ਜਿਹੜੇ ਇੰਡੀਆ ਦੇ ਵਿੱਚ ਵੱਸਦਾ ਜਿਹੜਾ ਮੀਡੀਆ ਆ ਉਹ ਤਾਂ ਇੰਨਾ ਜਿੱਦਾਂ ਜ਼ਹਿਰ ਫੈਲਾ ਰਿਹਾ ਹੈ ਨਾ ਸਿੱਖਾਂ ਦੇ, ਮਿਨੋਰਿਟੀਜ਼ ਦੇ ਅਗੇਂਸਟ, ਉਹ ਤੁਸੀਂ ਦੇਖ ਹੀ ਸਕਦੇ ਆ, ਚਾਹੇ ਸਿੱਖ ਹੋਣ ਚਾਹੇ ਉਹ ਮੁਸਲਮਾਨ ਹੋਣ, ਤੇ ਉਹ ਕਿੰਨੀ ਜ਼ਿਆਦਾ ਜਿਹੜੀ ਜ਼ਹਿਰ ਫੈਲਾਉਂਦਾ ਹੈਗਾ। ਪਰ ਅਨਫੋਰਚੂਨੇਟਲੀ ਇਹ ਜਿਹੜੇ ਦਸਤਾਰਧਾਰੀ ਸਿੱਖ ਆ ਇਹ ਇੱਕ ਵੀ ਮਿੰਟ ਨਹੀਂ ਪਿੱਛੇ ਰਹਿੰਦੇ। ਦਵਾ ਸੱਟ ਜਦੋਂ ਕੋਈ ਵੀ ਇਦਾਂ ਦੀ ਇਨਸੀਡੈਂਟ ਹੁੰਦੀ ਆ, ਜਿਹੜੇ NRI ਆ ਬਾਹਰ ਵਾਸਤੇ ਜਿਹੜੇ ਪੰਜਾਬੀ ਆ ਉਹਨਾਂ ਨੂੰ ਬਦਨਾਮ ਕਰਨਾ ਸ਼ੁਰੂ ਕਰ ਦਿੰਦੇ ਹੈਗੇ। ਹੁਣ ਇਹਦੇ ਤੇ ਉਹ ਸਟੇਟਮੈਂਟ ਦੇਣਗੇ ਵੀ ਦੇਖੋ ਬਾਹਰ ਦੇ ਸਿੱਖਾਂ ਨੇ ਵੀ ਨਾ ਕੀਤੀ ਹੈਗੀ ਆ ਵੀ ਸਾਡਾ ਕਿਸੇ ਤਰ੍ਹਾਂ ਦੀ ਇਨਵੋਲਵਮੈਂਟ ਨਹੀਂ, ਅਸੀਂ ਇਸ ਦੀ ਨਿੰਦਿਆ ਕਰਦੇ ਆ, ਤੇ ਉਹ ਵੀਡੀਓ ਵੀ ਰਿਮੂਵ ਕਰਤੀ। ਉਹ ਜਿਹੜੇ ਬੰਦਿਆਂ ਨੇ ਜ਼ਿੰਮੇਵਾਰੀ ਲਈ ਆ ਫੇਕ ID ਬਣਾ ਕੇ, ਹੁਣ ਇਹਦੇ ਬਾਰੇ ਉਹ ਕੀ ਕਰਨਗੇ। ਇਸੇ ਤਰ੍ਹਾਂ ਜੇ ਦੱਸਦੀ ਜਾਈਏ, ਦੇਖੋ ਅਮਰੀਕਾ ਦੇ ਵਿੱਚ ਪ੍ਰੋਟੈਸਟ ਕਰਨਾ ਹਰ ਇੱਕ ਦੀ ਆਜ਼ਾਦੀ ਆ, ਠੀਕ ਆ। ਇੱਥੇ ਆਪਾਂ ਦੇਖਦੇ ਆ ਵੀ ਬੜੀਆਂ ਪਰੇਡਸ ਹੁੰਦੀਆਂ, ਪਰੇਡਸ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਦਾ ਜਾਂ ਪ੍ਰੈਜ਼ੀਡੈਂਟ ਜੋ ਬਾਈਡਨ ਦਾ ਉਹਨਾਂ ਦਾ ਕੁੱਤੇ ਵਾਲਾ ਰੂਪ ਜਾਂ ਹਾਥੀ ਵਾਲਾ ਰੂਪ ਬਣਾਇਆ ਹੁੰਦਾ, ਪਿੱਛੇ ਚਪਲਾਂ ਮਾਰੀ ਜਾਂਦੇ ਆ ਹਨਾ, ਗਾਲਾਂ ਕੱਢਦੇ। ਇਹ ਇੱਥੇ ਆਮ ਗੱਲ ਆ, ਇਹ ਕੋਈ ਇਹਦਾ ਕੋਈ ਕ੍ਰਾਈਮ ਨਹੀਂ ਹੈ ਇਹ, ਐਜ਼ ਲੌਂਗ ਐਜ਼ ਤੁਸੀਂ ਕਿਸੇ ਦੀ ਪ੍ਰਾਪਰਟੀ ਨਹੀਂ ਤੋੜਦੇ ਹੈਗੇ, ਠੀਕ ਹੈ ਕਿ ਨਹੀਂ। ਸੋ ਹੁਣ ਇੰਨੇ ਸਾਲ ਆਜ਼ਾਦ ਹੋਇਆਂ ਨੂੰ ਹੋ ਗਿਆ ਇੰਡੀਆ ਦੇ ਵਿੱਚ, ਲੋਕਾਂ ਨੂੰ ਹਜੇ ਵੀ ਜਿਹੜਾ ਉਹਨਾਂ ਦਾ ਮਾਈਂਡ ਸੈਟ ਆ ਉਹ ਗੁਲਾਮੀ ਦੇ ਵਿੱਚ ਆ ਵੀ ਭਾਈ ਪ੍ਰੋਟੈਸਟ ਕਰਨਾ ਅਮਰੀਕਾ ਦੇ ਵਿੱਚ, ਕੈਨੇਡਾ 'ਚ, ਇੰਗਲੈਂਡ 'ਚ ਹਰ ਇੱਕ ਦਾ ਹੱਕ ਆ, ਨੋ ਮੈਟਰ। ਇੱਥੇ ਦੇ ਜਿਹੜੇ ਵੱਡੇ ਲੀਡਰ ਆ, ਪ੍ਰੈਜ਼ੀਡੈਂਟ, ਉਹਨਾਂ ਦੇ ਅਗੇਂਸਟ ਬਹੁਤ ਜ਼ਿਆਦਾ ਪ੍ਰੋਟੈਸਟ ਹੁੰਦੇ ਆ। ਉਹਨਾਂ ਦੇ ਜਿਹੜੇ ਪੁਤਲੇ ਆ ਫੜ ਕੇ ਸਾੜੇ ਜਾਂਦੇ ਆ, ਚਿੱਤਰ ਮਾਰੇ ਜਾਂਦੇ, ਬਹੁਤ ਕੁਝ ਕੀਤਾ ਜਾਂਦਾ ਹੈਗਾ। ਸੋ ਉਹ ਆਮ ਜੀ ਗੱਲ ਆ, ਕੋਈ ਐਡੀ ਗੱਲ ਨਹੀਂ ਹੈਗੀ। ਪਰ ਉੱਥੇ ਦਾ ਮੀਡੀਆ ਇਹ ਕਦੇ ਨਹੀਂ ਸ਼ੋਅ ਕਰੂਗਾ। ਜਦੋਂ ਪਿਛਲੇ ਦਿਨਾਂ ਦੇ ਵਿੱਚ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਵਾਸ਼ਿੰਗਟਨ DC ਦੇ ਵਿੱਚ ਆਏ, ਉੱਥੇ ਬਹੁਤ ਸਾਰੇ ਲੋਕ ਉਹਨਾਂ ਦੇ ਹੱਕ ਦੇ ਵਿੱਚ ਵੀ ਆਏ, ਜੋ ਨੈਚੁਰਲੀ ਜੋ ਉਹਨਾਂ ਦੇ ਸਪੋਰਟਰ ਆ। ਬਹੁਤ ਸਾਰੀਆਂ ਕਮਿਊਨਿਟੀਆਂ ਅਗੇਂਸਟ ਵੀ ਆਈਆਂ, ਚਾਹੇ ਉਹ ਸਿੱਖ ਸੀ, ਚਾਹੇ ਉਹ ਕ੍ਰਿਸਚੀਅਨ ਸੀਗੇ, ਚਾਹੇ ਉਹ ਦਲਿਤ ਸੀਗੇ, ਚਾਹੇ ਉਹ ਆਦਿਵਾਸੀ ਸੀਗੇ। ਸੋ ਉੱਥੇ ਕੀ ਹੋਇਆ ਵੀ ਉਸ ਪ੍ਰੋਟੈਸਟ ਤੋਂ ਬਾਅਦ ਸਿੱਖਾਂ ਨੇ ਲੰਗਰ ਲਾਇਆ ਆਪਣਾ ਸਮੋਸਿਆਂ ਦਾ ਜੋਹਰ। ਤੇ ਇੱਥੇ ਤੁਸੀਂ ਦੇਖ ਸਕਦੇ ਆ ਵੀ ਜਿਹੜੇ ਮੋਦੀ ਹੁਣਾਂ ਦੀ ਸਪੋਰਟ 'ਚ ਲੋਕ ਆਏ ਆ, ਉਹਨਾਂ ਨੇ ਝੰਡੇ ਵੀ ਇੰਡੀਆ ਦੇ ਪਾਏ ਆ ਆਪਣੇ ਸਰੀਰ ਦੇ ਦੁਆਲੇ, ਤੇ ਉੱਥੇ ਸਮੋਸੇ ਵੀ ਖਾ ਰਹੇ ਆ। ਹਾਂਜੀ ਠੀਕ ਆ। ਉਹ ਸਿੱਖਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈ, ਉਹ ਕਹਿੰਦੇ ਠੀਕ ਆ ਵੀ ਆਪਾਂ ਤਾਂ ਅਸੀਂ ਪ੍ਰੋਟੈਸਟ ਕਰਨੇ ਆ, ਤੁਸੀਂ ਹੱਕ 'ਚ ਆਏ ਆ, ਸਾਡੀ ਤਾਂ ਤੁਹਾਡੇ ਨਾਲ ਕੋਈ ਲੜਾਈ ਨਹੀਂ ਹੈ। ਜਿਹੜੇ ਬਾਹਰ ਵਸਦੇ ਲੋਕ ਆ, ਮਿਨੋਰਿਟੀਜ਼ ਆ, ਸਿੱਖ, ਉਹਨਾਂ ਦੀ ਕੋਈ ਕਿਸੇ ਲੀਡਰ ਨਾਲ ਜਾਂ ਲੋਕਲ ਕਿਸੇ ਬੰਦੇ ਨਾਲ ਥੋੜਾ ਲੜਾਈ ਆ, ਉਹ ਤਾਂ ਉੱਥੇ ਦੇ ਸਿਸਟਮ ਦੇ ਨਾਲ ਲੜਾਈ ਆ ਵੀ ਭਾਈ ਸਾਡੇ ਨਾਲ ਇੱਥੇ ਧੱਕਾ ਹੁੰਦਾ ਹੈਗਾ। ਸੋ ਉਹ ਏਦਾਂ ਦੀ ਕੋਈ ਚੀਜ਼ ਨਹੀਂ ਦਿਖਾਣਗੇ। ਪਿਛਲੇ ਦਿਨਾਂ ਦੇ ਵਿੱਚ ਪ੍ਰਵੀਨ ਜੀ ਆਪਾਂ ਖਬਰ ਸਾਂਝੀ ਕੀਤੀ ਸੀ ਪਈ ਸੈਂਟਰਲ ਵੈਲੀ 'ਚ ਮਨਦੀਪ ਸਿੰਘ, ਨੌਜਵਾਨ ਸਿੱਖ ਮੁੰਡਾ, ਜੋ 2 ਮੈਕਸੀਕਨ ਬੱਚਿਆਂ ਨੂੰ ਬਚਾਉਂਦਾ ਹੋਇਆ ਆਪ ਉਹਦੀ ਮੌਤ ਹੋ ਗਈ ਸੀ। ਪਿਛਲੇ ਸਾਲ ਦੀ ਗੱਲ ਆ। ਦੇਖੋ ਜੇ ਸਿੱਖ ਮੈਕਸੀਕਨ ਬੱਚਿਆਂ ਨੂੰ ਬਚਾ ਸਕਦੇ ਤਾਂ ਆਪਣੇ ਜਿਹੜੇ ਲੋਕ ਆ ਉਹਨਾਂ ਦੇ ਦੁਆਲੇ ਕਿਉਂ ਹੋਣਗੇ। ਤੇ ਉਸ ਨੂੰ ਨੈਸ਼ਨਲ ਹੀਰੋ ਦੇ ਅਵਾਰਡ ਨਾਲ ਜਿਹੜਾ ਸਨਮਾਨਿਤ ਕੀਤਾ ਗਿਆ, ਕਿਉਂਕਿ ਉਹਦੀ ਆਪ ਤਾਂ ਵਿਚਾਰੇ ਦੀ ਡੈਥ ਹੋ ਗਈ। ਕਿਉਂਕਿ ਇਹ ਅਵਾਰਡ ਨੈਸ਼ਨਲ ਹੀਰੋ ਅਵਾਰਡ ਉਹਨਾਂ ਨੂੰ ਦਿੱਤਾ ਜਾਂਦਾ ਜਿਹੜੇ ਆਪ ਜਿਨ੍ਹਾਂ ਦੀ ਕਿਸੇ ਨੂੰ ਬਚਾਉਂਦੇ ਹੋਏ ਮੌਤ ਹੋ ਜਾਂਦੀ ਹੈਗੀ ਆ। ਸੋ ਇਹਦੇ ਬਾਰੇ ਇਹ ਜਿਹੜੇ ਲੀਡਰ ਹੈ ਕਦੇ ਵੀ ਕੋਈ ਸਟੇਟਮੈਂਟ ਨਹੀਂ ਦੇਣਗੇ। ਇੰਡੀਆ ਦਾ ਮੀਡੀਆ ਕਦੇ ਵੀ ਇਦਾਂ ਦੀ ਕੋਈ ਜਿਹੜੀ ਗੱਲਬਾਤ ਨਹੀਂ ਕਰੂਗਾ।
ਫਿਰ ਆ ਜਾਓ ਤੁਸੀਂ ਐਨਜੀਓ ਦੇ ਉੱਤੇ। ਜਿੰਨੀਆਂ ਵੀ ਐਨਜੀਓਜ਼ ਹੈਗੀਆਂ ਆ ਪੰਜਾਬ ਦੇ ਵਿੱਚ, ਖਾਸ ਕਰਕੇ ਇੰਡੀਆ 'ਚ ਵੀ, ਈਵਨ ਸਾਊਥ ਇੰਡੀਆ 'ਚ ਵੀ, ਉਹਨਾਂ ਨੂੰ ਇੰਡੀਅਨ ਸਪੋਰਟ ਕਰਦੇ, ਪੰਜਾਬ ਵਾਲਿਆਂ ਨੂੰ ਬਹੁਤੇ ਸਿੱਖ ਸਪੋਰਟ ਕਰਦੇ, ਪੰਜਾਬੀ ਸਪੋਰਟ ਕਰਦੇ। ਉਹ ਵੀ ਕਦੇ ਇਦਾਂ ਦੀ ਸਟੇਟਮੈਂਟ ਨਹੀਂ ਜਾਰੀ ਕਰਦੇ ਵੀ ਭਾਈ ਜਦੋਂ ਤੁਹਾਡੇ ਇੱਥੇ ਨੈਚੁਰਲ ਡਿਜ਼ਾਸਟਰ ਆਉਂਦਾ, ਜਦੋਂ ਤੁਹਾਨੂੰ ਕੋਈ ਜ਼ਰੂਰਤ ਹੁੰਦੀ, ਤੁਸੀਂ ਆਵਾਜ਼ ਮਾਰਦੇ ਐਨਆਰਆਈਆਂ ਨੂੰ, ਹਨਾ। ਮੁੜ ਕੇ ਜਦੋਂ ਬਦਨਾਮੀ ਹੁੰਦੀ ਫਿਰ ਤੁਸੀਂ ਚੁੱਪ ਕਰ ਜਾਂਦੇ ਹੈਗੇ ਆ। ਤੇ ਇਹ ਵੀ ਗੱਲ ਕਰਦੇ ਜਾਈਏ ਵੀ ਕੋਈ ਵੀ ਜਿਹੜਾ ਸਿੱਖ ਆ, ਚਾਹੇ ਉਹ ਖਾਲਿਸਤਾਨੀ ਆ, ਚਾਹੇ ਕਾਂਗਰਸੀ, ਚਾਹੇ ਅਕਾਲੀ, ਕਾਮਰੇਡ, ਸਾਰੇ ਤਰ੍ਹਾਂ ਦੇ ਅਮਰੀਕਾ 'ਚ ਵਸਦੇ ਹੈਗੇ, ਕੈਨੇਡਾ 'ਚ ਵਸਦੇ ਆ। ਸੋ ਕੋਈ ਵੀ ਕਿਸੇ ਦਾ ਜਿਹੜਾ ਨੁਕਸਾਨ ਨਹੀਂ ਕਰੂਗਾ। ਜਿਹੜੇ ਇੰਡੀਅਨ ਐਮਬੈਸੀ ਦੇ ਵਿੱਚ ਲੋਕ ਕੰਮ ਕਰਦੇ ਆ, ਉਹ ਤਾਂ ਵਿਚਾਰੇ ਰੈਗੂਲਰ EMPLOYE ਆ ਆਪਣੇ ਵਰਗੇ, ਉਹਨਾਂ ਦਾ ਉਹ ਤਾਂ ਮਜ਼ਦੂਰੀ ਬਸ ਉੱਥੇ ਜੌਬ ਕਰ ਰਹੇ ਆ। ਜੇ ਕਿਤੇ ਤੁਸੀਂ ਉਹਨਾਂ ਦੀਆਂ ਸੈਲਰੀ ਦੇਖੋ, ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ। ਐਵਰੇਜ ਸੈਲਰੀ ਇੰਡੀਅਨ ਐਮਬੈਸੀ ਦੇ ਵਿੱਚ EMPLOYE ਦੀ, ਕੰਮ ਕਰਨ ਵਾਲੀ ਦੀ 51,000 ਆ ਜੀ। ਤੇ ਕਈ ਜਿਹੜੇ ਸੁਪਰਵਾਈਜ਼ਰ ਤੱਕ ਦੇ ਲੈਵਲ, ਇਹ ਐਵਰੇਜ ਮੈਂ ਦੱਸੀ ਹੈ, ਕਿਉਂਕਿ ਕਈਆਂ ਦੀ ਹਾਈ ਹੋਊਗੀ, ਕਈਆਂ ਦੀ ਲੋ ਹੋਊਗੀ। ਐਵਰੇਜ ਅਕਾਊਂਟਿੰਗ ਸੁਪਰਵਾਈਜ਼ਰ ਦੀ $31,000 ਆ। ਹੁਣ ਤੁਸੀਂ ਦੱਸੋ ਵੀ ਬੇ ਏਰੀਏ ਦੇ ਵਿੱਚ ਮੈਂ ਕਹਿੰਦਾ ਹਰ ਇੱਕ ਸਿੱਖ ਪਰਿਵਾਰ $1 ਲੱਖ ਤੋਂ ਥੱਲੇ ਦਾ ਕੋਈ ਬਣਾਉਣਾ ਹੀ ਨਹੀਂ ਹੈਗਾ। 2-2, 2.5 ਲੱਖ ਡਾਲਰ, ਕਿਉਂਕਿ ਨਹੀਂ ਤਾਂ ਸਰਵਾਈਵ ਹੀ ਨਹੀਂ ਕਰ ਸਕਦੇ। ਸੋ ਇਹ ਬਿਲਕੁਲ ਜਿਹੜਾ ਉੱਥੇ ਦਾ ਮੀਡੀਆ ਆ, ਖਾਸ ਕਰਕੇ ਜਿਹੜੇ ਲੀਡਰ ਆ, ਇਹਨਾਂ ਨੂੰ ਦੱਸਣਾ ਚਾਹੀਦਾ ਵੀ ਭਾਈ ਤੁਸੀਂ ਬਾਹਰਲੇ ਸਿੱਖਾਂ ਨੂੰ ਬਦਨਾਮ ਕਰਨਾ ਹਟ ਜਾਓ। ਮੀਡੀਆ ਵੀ ਜਿਹੜਾ ਬਿਨਾਂ ਕਿਸੇ ਗੱਲ ਤੇ ਹਰ ਗੱਲ ਦੇ ਵਿੱਚ ਖਾਲਿਸਤਾਨ ਸ਼ਬਦ ਲੈ ਆਉਂਦਾ ਆ। ਤੇ ਬੰਦੇ ਬਣੋ, ਤੇ ਨਾ ਹੀ ਸਿੱਖਾਂ ਦੀ ਕਿਸੇ ਤਰ੍ਹਾਂ ਦੀ ਇੰਡੀਅਨ ਐਮਬੈਸੀ ਦੇ ਵਿੱਚ ਕੰਮ ਕਰਦੇ EMPLOYEEਆਂ ਦੇ ਅਗੇਂਸਟ ਕੋਈ ਕਿਸੇ ਤਰ੍ਹਾਂ ਦਾ ਗਰਜ ਆ, ਤੇ ਨਾ ਹੀ ਕੋਈ ਜਿਹੜਾ ਸਿੱਖ ਆ ਕਿਸੇ ਤਰ੍ਹਾਂ ਦਾ ਜਿਹੜਾ ਨੁਕਸਾਨ ਕਰ ਸਕਦਾ ਹੈਗਾ। ਸੋ ਬਦਨਾਮੀ ਕਰਨ ਤੋਂ ਹਟੋ। ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਆ ਵੀ ਜਦੋਂ ਫਿਰ ਬਾਹਰ ਲੀਡਰਾਂ ਦੇ ਵਿੱਚ ਜਦੋਂ ਤੁਹਾਡੇ ਇੱਥੇ ਵਿਰੋਧ ਹੁੰਦਾ ਆ, ਤੇ ਫਿਰ ਤੁਸੀਂ ਰੋਂਦੇ ਆ ਵੀ ਜੀ ਇਹ ਸਿੱਖ ਏਦਾਂ ਕਰਦੇ ਹੈਗੇ ਆ। ਸੋ ਇਹਨਾਂ ਨੂੰ ਐਕਸਪੋਜ਼ ਕਰੋ ਜਿਹੜੇ ਝੂਠੀਆਂ ਖਬਰਾਂ ਫੈਲਾਉਂਦੇ ਆ। ਤੇ ਆਪਣੀ ਕਮਿਊਨਿਟੀ ਲਈ ਵੀ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਜਿਹੜੇ ਪੈਸੇ ਲਾ ਕੇ ਟੀਵੀ ਸਟੇਸ਼ਨ, ਜਿਹੜੇ ਟੀਵੀ ਚੈਨਲ ਦੇਖਦੇ ਆ ਜਾਂ ਚੋਰੀ ਵਾਲੇ ਡੱਬਿਆਂ ਤੇ ਦੇਖਦੇ ਹੈਗੇ ਆ, ਫਿਰ ਤੁਸੀਂ ਉਹਨਾਂ ਦੀਆਂ ਝੂਠੀਆਂ ਖਬਰਾਂ ਦੇਖ ਕੇ ਤੁਸੀਂ ਜਿਹੜਾ ਬਲੀਵ ਕਰਨ ਲੱਗ ਪੈਂਦੇ ਆ ਵੀ ਦੇਖੋ ਜੀ ਆਹ ਕਰਤਾ, ਹੁਣ ਇਹਨੀ ਆਹ ਸ਼ਰਾਰਤ ਕਰਤੀ, ਜਦ ਕਿ ਸਾਰੀ ਦੀ ਸਾਰੀ ਖਬਰ ਉਹ ਝੂਠ ਹੁੰਦੀ ਹੈਗੀ ਆ। ਸੋ ਇਸ ਝੂਠੀਆਂ ਖਬਰਾਂ ਤੋਂ ਸਾਨੂੰ ਬਚਣਾ ਚਾਹੀਦਾ ਹੈਗਾ। ਤੇ ਕੋਸ਼ਿਸ਼ ਕਰਿਆ ਕਰੋ ਪੰਜਾਬੀ ਰੇਡੀਓ USA ਦੀ ਜਿਹੜੀ ਖਬਰ ਆ ਉਹਨੂੰ ਸੁਣ ਲਿਆ ਕਰੋ, ਕਿਉਂਕਿ ਆਪਾਂ ਬਿਲਕੁਲ ਕੋਸ਼ਿਸ਼ ਕਰਦੇ ਆ ਵੀ ਜਿਹੜੀ ਖਬਰ ਆ ਤੁਹਾਨੂੰ ਤੁਹਾਡੇ ਤੱਕ 100% ਜਿਹੜੀ ਆ ਸੱਚੀ ਉਹ ਦਿਖਾਈ ਜਾ ਸਕੇ। ਹੁਣ ਜੇ ਅੱਗ ਲਾਉਣ ਵਾਲੀ ਗੱਲ ਆ, ਉਹ ਕੋਈ ਹੋਮਲੈਸ ਬੰਦਾ ਵੀ ਹੋ ਸਕਦਾ, ਕੋਈ ਹੋਰ ਵੀ ਸ਼ਰਾਰਤੀ ਹੋ ਸਕਦਾ। ਤੁਹਾਨੂੰ ਕਿੱਦਾਂ ਪਤਾ ਲੱਗ ਗਿਆ ਵੀ ਉਹ ਖਾਲਿਸਤਾਨੀ ਨੇ ਅੱਗ ਲਾਈ ਆ ਜਾਂ ਆਹ ਲਾਈ ਆ? ਇੱਥੇ 400 ਅੱਗਾਂ ਲੱਗਦੀਆਂ ਹੈਗੀਆਂ, ਜਦ ਕਿ ਮੈਂ ਤੁਹਾਨੂੰ ਕਹਿ ਚੁੱਕਾ ਹਾਂ ਵੀ ਇਹ ਕਿਸੇ ਵੀ ਐਮਬੈਸੀ ਦੇ ਵਿੱਚ ਕਿਸੇ ਤਰ੍ਹਾਂ ਦੀ ਭੰਨਤੋੜ ਕਰਨੀ USA ਦੇ ਵਿੱਚ ਕ੍ਰਿਮੀਨਲ ਅਫੈਂਸ ਆ, ਫੈਲਨੀ ਲੱਗਦੀ ਆ। ਠੀਕ ਹੈ ਕਿ ਨਹੀਂ? ਸੋ ਕੋਈ ਵੀ ਬੰਦਾ ਨਹੀਂ ਚਾਹੁੰਦਾ ਵੀ ਮੈਂ ਜੇਲ੍ਹ ਦੇ ਵਿੱਚ ਜਾਵਾਂ, ਨਾ ਹੀ ਕੋਈ ਚਾਹੁੰਦਾ ਵੀ ਆਪਾਂ ਨੂੰ ਉੱਥੇ ਸ਼ਰਾਰਤ ਕਰਨ ਦਾ ਕੀ ਫਾਇਦਾ ਹੋਣਾ ਹੈਗਾ। ਸੋ ਇਹ ਜਿਹੜੀ ਸੱਚਾਈ ਆ, ਇਹ ਸੱਚੀ ਖਬਰ ਆ ਜੋ ਇੰਡੀਅਨ ਐਮਬੈਸੀ ਜੋ ਸੈਨ ਫਰਾਂਸਿਸਕੋ ਦੇ ਵਿੱਚ ਆ, ਉਹਦੇ ਵਿੱਚ ਜਿਹੜੀ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਲੱਕਲੀ ਕਹਿੰਦੇ ਕੋਈ ਨੁਕਸਾਨ ਨਹੀਂ ਹੋਇਆ, ਥੋੜੀ ਬਹੁਤੀ ਸੀ ਫਰੰਟ ਤੇ ਟਾਈਮ ਸਿਰ ਜੋ ਉਹ ਫਾਇਰ ਡਿਪਾਰਟਮੈਂਟ ਵਾਲੇ ਪਹੁੰਚ ਗਿਆ ਤੇ ਉਹਨਾਂ ਨੇ ਅੱਗ ਬੁਝਾ ਦਿੱਤੀ ਆ। ਸੋ ਜਿੰਨੇ ਵੀ ਸਰੋਤੇ ਸੁਣ ਰਹੇ ਆ, ਜਿੰਨੇ ਵੀ ਇਹ ਲੀਡਰ ਆ, ਟੀਵੀ ਚੈਨਲਸ ਆ, ਉਹਨਾਂ ਨੂੰ ਕਾਲ ਕਰਿਆ ਕਰੋ ਵੀ ਭਾਈ ਬਦਨਾਮ ਕਰਨੋਂ ਹਟ ਜਾਓ, ਝੂਠੀਆਂ ਖਬਰਾਂ ਨਾ ਫੈਲਾਇਆ ਕਰੋ। ਜੀ। ਬਿਲਕੁਲ, ਜਿਵੇਂ ਤੁਸੀਂ ਇੰਡੀਅਨ ਮੀਡੀਆ ਦਾ ਜ਼ਿਕਰ ਕੀਤਾ, ਉਵੇਂ ਕੱਲ ਇੰਡੀਅਨ ਮੀਡੀਆ ਦੇ ਵਿੱਚ ਇਹ ਜਿਹੜੀ ਖਬਰ ਆ ਉਹ ਟ੍ਰੈਂਡ ਕਰਦੀ ਰਹੀ, ਪਰਸੋਂ ਵੀ, ਕਿ ਇਹ ਅੱਗ ਲੱਗੀ ਹੈ ਤੇ ਇਹਦੇ ਪਿੱਛੇ ਖਾਲਿਸਤਾਨ ਸਮਰਥਕਾਂ ਦਾ ਜਿਹੜਾ ਨਾਮ ਆ ਉਹ ਲਿਆ ਗਿਆ ਤੇ ਬੜੇ ਜ਼ੋਰ ਸ਼ੋਰ ਦੇ ਨਾਲ ਪ੍ਰਚਾਰਿਆ ਗਿਆ। ਤਾਂ ਇਹ ਜਿਹੜੀਆਂ ਖਬਰਾਂ ਨੇ, ਹੁਣ ਇਹਦੀ ਬਾਬਤ ਜਦੋਂ ਆਪਾਂ ਫੈਕਟ ਦੇ ਉੱਤੇ ਨਜ਼ਰ ਮਾਰਦੇ ਹਾਂ ਜਾਂ ਝਾਤਖੋਰੀ ਕਰਦੇ ਹਾਂ, ਤਾਂ ਉਦੋਂ ਫਿਰ ਸਾਨੂੰ ਜਿਹੜੇ ਅਸਲ ਤੱਥ ਨੇ ਉਹ ਸਾਹਮਣੇ ਆਉਣ ਲੱਗਦੇ ਨੇ, ਤੇ ਜਿਹਦੇ ਨਾਲ ਏਜੰਡੇ ਜਿਹੜੇ ਨੇ ਉਹ ਐਕਸਪੋਜ਼ ਵੀ ਹੁੰਦੇ ਨੇ। ਤੇ ਅਗਲੀ ਖਬਰ ਦੇ ਵੱਲ ਵਧੀਏ ਹਰਜੋਤ ਸਿੰਘ ਜੀ, ਆਪਾਂ ਗੱਲ ਕਰੀਏ ਰੂਸ ਦੀ। ਰੂਸ ਹਵਾਈ ਫੌਜ ਨੇ ਦਾਅਵਾ ਕੀਤਾ ਕਿ ਉਹਨੇ ਮਾਸਕੋ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਡਰੋਨ ਹਮਲੇ ਨੂੰ ਨਾਕਾਮ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਹਮਲੇ ਕਰਕੇ ਰੂਸ ਦੇ ਸ਼ਹਿਰ ਦੇ ਕੌਮਾਂਤਰੀ ਹਵਾਈ ਅੱਡੇ ਨੂੰ ਕੁਝ ਸਮੇਂ ਦੇ ਲਈ ਬੰਦ ਕੀਤਾ ਗਿਆ ਸੀ। ਵੈਗਨਰ ਮੁਖੀ ਯੇਵਗੇਨੀ ਪ੍ਰਿਗੋਜ਼ਿਨ ਵੱਲੋਂ ਰੂਸ ਦੇ ਖਿਲਾਫ ਤਬਾਗੀ ਰੁਖ ਦਿਖਾਉਣ ਦੇ ਲਗਭਗ 11 ਦਿਨ ਮਗਰੋਂ ਮਾਸਕੋ ਤੇ ਡਰੋਨ ਦੇ ਰਾਹੀਂ ਹਮਲੇ ਦਾ ਇਹ ਪਹਿਲਾ ਮਾਮਲਾ ਹਾਲਾਂਕਿ ਸਾਹਮਣੇ ਆਇਆ। ਇਹ ਨਹੀਂ ਕਹਿ ਸਕਦੇ, ਪਿਛਲੇ ਦਿਨਾਂ ਦੇ ਵਿੱਚ ਵੀ ਮਾਸਕੋ ਨੂੰ ਜਿਹੜਾ ਨਿਸ਼ਾਨਾ ਬਣਾ ਕੇ ਡਰੋਨ ਹਮਲੇ ਕੀਤੇ ਗਏ ਸੀਗੇ। ਤੇ ਪਰ ਦੂਜੇ ਪਾਸੇ ਯੂਕਰੇਨ ਦੇ ਅਧਿਕਾਰੀਆਂ ਨੇ ਰੂਸੀ ਇਲਾਕਿਆਂ ਦੇ ਉੱਤੇ ਹਮਲੇ ਦੀ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਕੀਤੀ। ਰੂਸ ਦਾ ਜਿਹੜਾ ਰੱਖਿਆ ਮਹਿਕਮਾ ਉਹ ਕਹਿੰਦਾ ਕਿ ਮਾਸਕੋ ਦੇ ਬਾਹਰੀ ਇਲਾਕੇ ਦੇ ਵਿੱਚ 5 ਦੇ ਵਿੱਚੋਂ 4 ਡਰੋਨ ਜਿਹੜੇ ਆ ਉਹ ਤਬਾਹ ਕਰ ਦਿੱਤੇ ਗਏ, ਜਦਕਿ ਇੱਕ ਡਰੋਨ ਨੂੰ ਤਕਨੀਕੀ ਮਦਦ ਦੇ ਨਾਲ ਨਕਾਰਾ ਕੀਤਾ ਗਿਆ। ਉਹਨਾਂ ਨੇ ਕਿਹਾ ਹੈ ਕਿ ਸਾਡਾ ਇਸ ਹਮਲੇ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਤੇ ਹਮਲੇ ਕਰਕੇ ਜਿਹੜਾ ਮਾਸਕੋ ਦੇ ਨਕੋਵੋ ਹਵਾਈ ਅੱਡੇ ਤੇ ਉਡਾਣਾਂ ਨੂੰ ਅਸਥਾਈ ਤੌਰ ਤੇ ਰੋਕਣਾ ਪਿਆ ਸੀ ਤੇ 2 ਹੋਰ ਹਵਾਈ ਅੱਡਿਆਂ ਵੱਲ ਮੋੜਨਾ ਪਿਆ ਸੀ।
ਨਕੋਵੋ ਜਿਹੜਾ ਉਹ ਮਾਸਕੋ ਤੋਂ ਲਗਭਗ 15 ਕਿਲੋਮੀਟਰ ਦੂਰ ਜਿਹੜਾ ਪੱਛਮ ਦੇ ਵਿੱਚ ਸਥਿਤ ਹੈ। ਤੇ ਇੱਥੇ ਇਹ ਵੀ ਦੱਸਦੇ ਚੱਲੀਏ ਕਿ ਲੰਘੇ ਦਿਨੀ ਚੇਚਨੀਆ ਸੂਬੇ ਦੇ ਵਿੱਚ, ਜਿਹੜਾ ਕਿ ਰੂਸ ਦਾ ਸੂਬਾ ਇੱਕ, ਉੱਥੇ ਇੱਕ ਵਕੀਲ ਤੇ ਇੱਕ ਪੱਤਰਕਾਰ ਉੱਤੇ ਹਮਲਾ ਕੀਤਾ ਗਿਆ ਸੀ ਤੇ ਉਹਨਾਂ ਦੀ ਕੁੱਟਮਾਰ ਕੀਤੀ ਗਈ ਸੀ। ਇਸ ਇਲਾਕੇ ਦੇ ਵਿੱਚ ਵੱਡੀ ਪੱਧਰ ਤੇ ਜਾਰੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਕੜੀ ਦੇ ਤਹਿਤ, ਇੱਕ ਲੰਬੀ ਕੜੀ ਦੇ ਤਹਿਤ ਇਹ ਤਾਜ਼ਾ ਘਟਨਾ ਹੈ। ਨੋਵਾਇਆ ਗਜ਼ੇਟਾ ਦੀ ਪੱਤਰਕਾਰ ਇਲੀਨਾ ਮਿਲਾਸ਼ਿਨਾ ਤੇ ਵਕੀਲ ਅਲੈਗਜ਼ੈਂਡਰ ਨਮਿਓਵ ਦੇ ਦੋ ਸਥਾਨਕ ਕਾਰਕੁਨਾਂ ਦੀ ਮਾਂ ਜ਼ੇਰੇਮਾ ਮੁਆਵਜ਼ੇ ਦੇ ਇੱਕ ਮੁਕੱਦਮੇ ਦੇ ਵਿੱਚ ਜਦੋਂ ਉਹ ਹਿੱਸਾ ਲੈਣ ਦੇ ਲਈ ਚੇਚਨੀਆ ਗਏ ਸਨ, ਤਾਂ ਪੱਤਰਕਾਰ ਇਲੀਨਾ ਮਿਲਾਸ਼ਿਨਾ ਤੇ ਵਕੀਲ ਅਲੈਗਜ਼ੈਂਡਰ ਨਮੋਵ ਨੂੰ ਉੱਥੇ ਨਿਸ਼ਾਨਾ ਬਣਾਇਆ ਗਿਆ। ਉਹਨਾਂ ਨੂੰ ਕਿਹਾ ਗਿਆ ਕਿ ਇਹ ਜਦੋਂ ਹਵਾਈ ਅੱਡੇ ਤੋਂ ਬਾਹਰ ਆਉਂਦੇ ਆ ਤੇ ਇਹਨਾਂ ਨੂੰ ਘੇਰ ਲਿਆ ਗਿਆ ਤੇ ਇਹਨਾਂ ਤੇ ਕਈ ਨਕਾਬਪੋਸ਼ ਹਮਲਾਵਰਾਂ ਨੇ ਉਹਨਾਂ ਦੀ ਕੁੱਟਮਾਰ ਕੀਤੀ। ਹਮਲੇ ਦੇ ਵਿੱਚ ਬੇਸ਼ੱਕ ਉਹਨਾਂ ਦੀ ਜਾਨ ਬਚ ਗਈ ਹੈ, ਪਰ ਉਹ ਕਹਿੰਦੇ ਕਿ ਸਾਡੇ ਸਿਰ ਤੇ ਇੱਕ ਵਾਰੀ ਬੰਦੂਕਾਂ ਜਿਹੜੀਆਂ ਉਹ ਤਾਣ ਦਿੱਤੀਆਂ ਸੀ। ਤੇ ਇਹ ਜਿਹੜਾ ਇਲਾਕਾ ਵਾ, ਚੇਚਨੀਆ ਸੂਬੇ ਦਾ ਇਹ ਇਲਾਕਾ ਜਿਹੜਾ, ਉੱਥੇ ਲਗਾਤਾਰ ਵੱਡੀ ਪੱਧਰ ਤੇ ਜਿਹੜੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ, ਜਿਹੜੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਲੋਕਾਂ ਨੂੰ ਲਗਾਤਾਰ ਤੰਗ ਪਰੇਸ਼ਾਨ ਕੀਤਾ ਜਾ ਰਿਹਾ, ਕਿਸੇ ਦੇ ਸੱਟਾਂ ਮਾਰੀਆਂ ਜਾ ਰਹੀਆਂ, ਕਿਸੇ ਤੋਂ ਬੰਦੇ ਚੱਕ ਲਏ ਜਾਂਦੇ ਨੇ, ਬਾਅਦ ਦੇ ਵਿੱਚ ਲੱਭਦੇ ਨਹੀਂ। ਤਾਂ ਇਹ ਇੱਕ ਤਾਜ਼ਾ ਘਟਨਾ ਉਸੇ ਕੜੀ ਦੇ ਤਹਿਤ ਕਹੀ ਜਾ ਰਹੀ ਹੈ ਜੀ। ਜੀ, ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਕੱਲ 4th ਆਫ ਜੁਲਾਈ ਸੀ, ਬਹੁਤ ਜਗ੍ਹਾ ਦੇ ਉੱਤੇ ਅੱਗਾਂ ਲੱਗੀਆਂ ਇਲੀਗਲ ਫਾਇਰਵਰਕਸ ਦੇ ਨਾਲ, ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਜੀ ਦੇ ਵਿੱਚ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ। ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਜਿਸ ਤਰ੍ਹਾਂ ਪ੍ਰਵੀਨ ਜੀ ਆਪਾਂ ਪਹਿਲੀ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਨੂੰ ਜੀ ਜੀ ਬਦਨਾਮ ਕੀਤਾ ਜਾ ਰਿਹਾ ਵੀ ਜੀ ਉੱਥੇ ਐਮਬੈਸੀ ਨੂੰ ਅੱਗ ਲਾਤੀ, ਉੱਥੇ ਭੰਨਤੋੜ ਕਰਤੀ। ਜੀ ਜੀ ਤੇ ਕੁਝ ਮਿੰਟ ਪਹਿਲਾਂ ਇੱਕ ਇੰਡੀਆ ਦਾ ਜੋ ਮੀਡੀਆ ਆ ਹਾਂਜੀ ਉਹਦੇ ਵਿੱਚ ਕਈ ਪੰਜਾਬ ਦੇ ਵੀ ਹੈਗੇ ਆ, ਉਹਨਾਂ ਨੇ ਝੂਠੀ ਖਬਰ ਫੈਲਾਈ ਪਈ। ਅਟਾਰਨੀ ਗੁਰਪ੍ਰੀਤ ਸਿੰਘ ਪੰਨੂ ਜੋ ਸਿੱਖਸ ਫॉर ਜਸਟਿਸ ਦੇ ਚੀਫ ਹੈਗੇ ਆ, ਉਹਨਾਂ ਦੀ ਐਕਸੀਡੈਂਟ 'ਚ ਮੌਤ ਹੋ ਗਈ। ਜੀ ਉਹ ਖਬਰ ਸ਼ਰੇਆਮ ਝੂਠ ਆ। ਹਮ, ਇਹ ਦੇਖੋ ਵੀ ਕਿੱਦਾਂ ਦੀਆਂ ਜਿਹੜੀਆਂ ਝੂਠੀਆਂ ਖਬਰਾਂ ਆ ਉਹ ਹਮ, ਫੈਲਾ ਰਹੇ ਹੈਗੇ ਆ। ਜੀ ਸੋ ਪੂਰੇ ਜਿਹੜੇ ਅਮਰੀਕਾ ਦੇ ਵਿੱਚ ਵੀ ਇਹ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਆ। ਸੋ ਬਹੁਤ ਸਾਰੀ ਜਿਹੜੀ ਆਪਣੀ ਸਿੱਖ ਲੀਡਰਸ਼ਿਪ ਆ ਉਹ ਇੱਥੇ ਦੀ FBI ਦੇ ਨਾਲ ਵੀ ਜਾਂ ਜਿਹੜੀਆਂ ਹਾਇਰ ਹੋਰ ਅਥਾਰਟੀਜ਼ ਆ, ਹੋਮਲੈਂਡ ਸਿਕਿਉਰਿਟੀ, ਉਹਨਾਂ ਨਾਲ ਗੱਲਬਾਤ ਕਰ ਰਹੀ ਆ ਤੇ ਉਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਤੇ ਉਹਨਾਂ ਨੂੰ ਜਿਹੜਾ ਪੂਰਾ ਐਕਸਪੋਜ਼ ਕੀਤਾ ਜਾਵੇ ਕਿ ਕਿਉਂ ਜਿਹੜੀ ਆ ਸਿੱਖਾਂ ਦੀ ਬਦਨਾਮੀ ਕੀਤੀ ਜਾ ਰਹੀ ਹੈਗੀ। ਜੀ ਜੀ ਤੇ ਬਿਲਕੁਲ ਗੁਰਪ੍ਰੀਤ ਸਿੰਘ ਪੰਨੂ ਦੀ ਖਬਰ ਸਾਂਝੀ ਕਰਦੇ ਜਾਈਏ। ਜੀ ਉਹ ਬਿਲਕੁਲ ਚੜ੍ਹਦੀ ਕਲਾ 'ਚ ਆ, ਜੀ ਇਦਾਂ ਦੀ ਕੋਈ ਗੱਲ ਨਹੀਂ ਹੈ। ਬਿਲਕੁਲ ਝੂਠੀ ਖਬਰ ਜੋ ਆ ਉੱਥੇ ਦੇ ਮੀਡੀਆ ਵੱਲੋਂ ਫੈਲਾਈ ਜਾ ਰਹੀ ਹੈ। ਜੀ ਜੀ ਤੇ ਆਪਾਂ ਇਹਨਾਂ ਖਬਰਾਂ ਦੇ ਵਿੱਚ ਅਗਲੀਆਂ ਖਬਰਾਂ ਦਾ ਰੁਖ ਕਰੀਏ ਜੀ। ਗੱਲ ਕਰੀਏ ਆਪਾਂ ਇਸ ਵੇਲੇ ਸੈਕਰਾਮੈਂਟੋ ਦੇ ਵਿੱਚ ਖਬਰ ਇਹ ਆ ਰਹੀ ਹੈ ਕਿ ਮਿਲਟਲ ਬੀਚ ਸ਼ਹਿਰ ਦੇ ਵਿੱਚ ਇੱਕ ਛੋਟਾ ਜਹਾਜ਼ ਆ ਜਿਹੜਾ ਹਾਦਸਾਗ੍ਰਸਤ ਹੋ ਗਿਆ। ਪਤਾ ਲੱਗਿਆ ਕਿ ਜਹਾਜ਼ ਦੇ ਵਿੱਚ ਸਵਾਰ ਸਾਰੇ 5 ਜਣਿਆਂ ਦੀ ਮੌਤ ਹੋ ਗਈ, ਜਿਨ੍ਹਾਂ ਦੇ ਵਿੱਚ ਜਹਾਜ਼ ਦਾ ਪਾਇਲਟ ਵੀ ਦੱਸਿਆ ਗਿਆ ਸ਼ਾਮਲ ਹੈ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਮੁਤਾਬਕ ਪਾਈਪਰ PA-32R 300 ਜਿਹੜਾ ਜਹਾਜ਼ ਹੈ ਉਹ ਗ੍ਰੈਂਡ ਸਟ੍ਰੈਂਡ ਏਅਰਪੋਰਟ ਤੋਂ ਉਡਾਣ ਭਰਨ ਤੋਂ ਬਾਅਦ 2 ਮੀਲ ਦੂਰ ਜਾ ਕੇ ਤਬਾਹ ਹੋ ਗਿਆ ਸੀ। ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ। ਉੱਤਰੀ ਮਿਲਟਲ ਬੀਚ ਜਿਹੜੀ ਪੁਲਿਸ ਹੈ ਉੱਥੋਂ ਦੇ ਜਨਤਕ ਸੂਚਨਾ ਅਫਸਰ ਨੇ ਪੈਟ ਵਿਲਕਿੰਸਨ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਇਹ ਕਾਉਂਟੀ ਕੋਰਨਰ ਦਫ਼ਤਰ ਦੇ ਜਿਹੜੇ ਅਧਿਕਾਰੀ ਆ ਉਹ ਮ੍ਰਿਤਕਾਂ ਦੀ ਪਛਾਣ ਕਰ ਰਹੇ ਆ ਤੇ ਉਸ ਤੋਂ ਬਾਅਦ ਅਸੀਂ ਜਿਹੜੇ ਪਰਿਵਾਰਾਂ ਨੂੰ, ਹਾਦਸੇ ਦੇ ਪੀੜਤ ਪਰਿਵਾਰ ਆ ਉਹਨਾਂ ਦੇ ਪਰਿਵਾਰਾਂ ਨੂੰ ਅਸੀਂ ਉਹ ਜਾਣਕਾਰੀ ਜਿਹੜੀ ਆ ਉਹ ਮੁਹੱਈਆ ਕਰਵਾਵਾਂਗੇ। ਹਾਦਸੇ ਦੇ ਪਿੱਛੇ ਕਾਰਨ ਕੀ ਰਹੇ ਨੇ ਇਹਦੇ ਲਈ ਜਾਂਚ ਕੀਤੀ ਜਾ ਰਹੀ ਹੈ ਤੇ ਫੈਡਰਲ ਐਵੀਏਸ਼ਨ ਪ੍ਰਸ਼ਾਸਨ ਤੇ NTSB ਦੇ ਜਿਹੜੇ ਅਧਿਕਾਰੀ ਨੇ ਉਹ ਇਸ ਹਮਲੇ ਦੀ ਨਹੀਂ, ਇਸ ਹਾਦਸੇ ਦੀ ਜਾਂਚ ਕਰ ਰਹੇ ਨੇ। ਜੀ ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਸਰੋਤਿਆਂ ਨੂੰ ਪਤਾ ਹੀ ਆ ਵੀ ਕੱਲ 4th of ਜੁਲਾਈ ਸੀਗੀ, ਅਮਰੀਕਾ ਦਾ ਇੰਡੀਪੈਂਡੈਂਸ ਡੇ ਸੀਗਾ ਤੇ ਲਗਭਗ ਪੂਰੇ ਅਮਰੀਕਾ ਦੇ ਵਿੱਚ ਪਰੇਡਸ ਨਿਕਲਦੀਆਂ ਆ 4th ਜੁਲਾਈ ਦੇ ਸੰਬੰਧ ਦੇ ਵਿੱਚ ਤੇ ਰਾਤ ਨੂੰ ਜਿਹੜੇ ਆ ਫਾਇਰ ਵਰਕਸ ਹੁੰਦੇ ਹੈਗੇ ਆ। ਆਪਾਂ ਤੁਹਾਨੂੰ ਲਾਈਵ ਕਵਰੇਜ ਵੀ ਬੇ ਏਰੀਏ ਤੋਂ ਦਿਖਾ ਲਈ ਸੀ 9 ਵਜੇ ਦੇ ਕਰੀਬ, ਕਿਸ ਤਰ੍ਹਾਂ ਜਿਹੜੇ ਆ ਫਾਇਰ ਵਰਕਸ ਬੇ ਏਰੀਏ ਦੇ ਸ਼ਹਿਰ ਮਿਲਪੀਟਸ ਦੇ ਵਿੱਚ ਜਿਹੜੇ ਆ ਉਹ ਚਲਾਏ ਗਏ। ਤੇ ਪਰ ਕੀ ਹੁੰਦਾ ਆ ਵੀ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਦੱਸਿਆ ਸੀ ਵੀ ਬਹੁਤ ਜਗ੍ਹਾ ਦੇ ਉੱਤੇ ਬਾਰ-ਬਾਰ ਪੁਲਿਸ ਵੱਲੋਂ ਵਾਰਨਿੰਗ ਦਿੱਤੀ ਗਈ ਸੀ ਵੀ ਇਸ ਵਾਰੀ ਫੋਰਚੂਨੇਟਲੀ ਕੈਲੀਫੋਰਨੀਆ 'ਚ ਮੀਂਹ ਬਹੁਤ ਪਿਆ ਤੇ ਮੀਂਹ ਕਰਕੇ ਵੈਜੀਟੇਸ਼ਨ ਬਹੁਤ ਆ ਤੇ ਹੁਣ ਪਿਛਲੇ ਦਿਨਾਂ ਤੋਂ ਗਰਮੀ ਕਰਕੇ ਉਹ ਸਾਰੀ ਵੈਜੀਟੇਸ਼ਨ ਸੁੱਕੀ ਪਈ ਆ, ਘਾਹ ਫੂਸ ਜਾਣੀ ਕਿ ਸੁੱਕਾ ਪਿਆ ਆ ਤੇ ਅੱਗ ਬਹੁਤ ਜ਼ਿਆਦਾ ਲੱਗ ਸਕਦੀ ਆ। ਹੁਣ ਇਹ ਖਬਰਾਂ ਆ ਰਹੀਆਂ ਵੀ ਬਹੁਤ ਜਗ੍ਹਾ ਦੇ ਉੱਤੇ ਜੀ ਅੱਗਾਂ ਲੱਗੀਆਂ। ਜੋ ਸੋ ਤੁਹਾਨੂੰ ਕੱਲਾ ਏਰੀਆ ਵਾਈਜ਼ ਦੱਸਦਾ ਜਾਵਾਂ, ਸੈਕਰਾਮੈਂਟੋ ਏਰੀਆ 'ਚ 130 ਅੱਗਾਂ ਇਲੀਗਲ ਫਾਇਰ ਵਰਕਸ ਕਰਕੇ ਲੱਗੀਆਂ ਹੈਗੀਆਂ ਜੀ ਜੀ ਤੇ ਜਿਹਦੇ ਨਾਲ 12 ਬਿਲਡਿੰਗਾਂ ਸੜ ਕੇ ਸੁਆਹ ਹੋ ਗਈਆਂ। ਹਮ, 15 ਦੇ ਕਰੀਬ ਵੱਖ-ਵੱਖ ਗ੍ਰਾਸ ਫਾਇਰਸ ਲੱਗੀਆਂ। ਇਹ ਵਿਦਿਨ 24 ਆਵਰ ਦੀ ਗੱਲ ਹੈਗੀ ਆ। ਲੱਕਲੀ ਕਿਸੇ ਤਰ੍ਹਾਂ ਦੀ ਕੋਈ ਸੀਰੀਅਸ ਇੰਜਰੀ ਨਹੀਂ ਵਾਪਰੀ ਹੈਗੀ। ਈਵਨ ਦੋ ਸਿਟੀ ਆਫ ਸੈਕਰਾਮੈਂਟੋ ਨੇ ਕਿਹਾ ਸੀ ਵੀ ਆਪਾਂ $1000 ਫਾਈਨ ਲਾਵਾਂਗੇ ਜੇ ਕੋਈ ਇਲੀਗਲ ਫਾਇਰ ਵਰਕ ਕਿਸੇ ਵੀ ਇਵੈਂਟ ਦੇ ਉੱਤੇ ਲੱਭਿਆ ਗਿਆ। ਪਰ ਪ੍ਰੋਬਲਮ ਕੀ ਹੁੰਦੀ ਆ ਵੀ ਜਿੱਦਾਂ ਹੁਣ ਕਿਤੇ ਫਾਇਰ ਵਰਕਸ ਚੱਲਦੇ ਆ ਉੱਥੇ 10 15 20 ਹਜ਼ਾਰ ਬੰਦਾ ਇਕੱਠਾ ਹੋਇਆ। ਹਾਂਜੀ ਹੁਣ ਦੂਰ ਕੋਈ ਘਰ ਦੇ ਵਿੱਚ ਇਲੀਗਲ ਫਾਇਰ ਵਰਕਸ ਚਲਾ ਰਿਹਾ ਤੇ ਪੁਲਿਸ ਦੀ, ਫਾਇਰ ਡਿਪਾਰਟਮੈਂਟ ਦੀ ਪੂਰਾ ਜ਼ੋਰ ਤਾਂ ਉੱਥੇ ਆ ਜਿੱਥੇ ਇੰਨਾ ਇਕੱਠ ਆ ਤੇ ਉੱਥੇ ਪਹੁੰਚਣਾ ਕਈ ਵਾਰ ਹਾਰਡ ਹੁੰਦਾ ਆ। ਹਮ, ਸੋ ਕਈ ਜਿਹੜੇ ਸ਼ਰਾਰਤੀ ਆ ਉਹ ਇਦਾਂ ਦੀਆਂ ਸ਼ਰਾਰਤਾਂ ਕਰ ਦਿੰਦੇ ਹੈਗੇ ਆ। ਸੈਕਰਾਮੈਂਟੋ ਮੈਟਰੋਪੋਲੀਟਨ ਫਾਇਰ ਡਿਪਾਰਟਮੈਂਟ ਨੇ ਕਿਹਾ ਵੀ ਉਹਨਾਂ ਦੇ ਕ੍ਰਿਊਜ਼ ਨੇ 130 ਦੇ ਕਰੀਬ ਜੋ ਅੱਗਾਂ ਲੱਗੀਆਂ ਆ ਕਾਉਂਟੀ ਦੇ ਵਿੱਚ ਉੱਥੇ ਡਿਸਪੈਚ ਕੀਤੇ ਫਾਇਰ ਟਰੱਕ। ਤੇ ਸੈਕਰਾਮੈਂਟੋ ਮੈਟਰੋ ਫਾਇਰ ਨੇ ਇਹ ਕਿਹਾ ਵੀ 4 ਮੈਡੀਕਲ ਇਨਸੀਡੈਂਟਸ ਜੋ ਫਾਇਰ ਰਿਲੇਟਡ ਇੰਜਰੀਜ਼ ਹੋਈਆਂ ਆ, ਸੱਟਾਂ ਲੱਗੀਆਂ ਫਾਇਰ ਵਰਕਸ ਕਰਕੇ, ਉਹ ਰਿਪੋਰਟ ਹੋਈਆਂ ਆ। ਸੈਕਰਾਮੈਂਟੋ ਮੈਟਰੋ ਫਾਇਰ ਦੇ ਵਿੱਚ 6 ਸਾਲਾਂ ਦੀ ਇੱਕ 올ਡ ਬੱਚੀ, ਉਹਦੇ ਜਿਹੜੇ ਮਾਈਨਰ ਬਰਨ ਹੋਏ ਆ। ਇਸੇ ਤਰ੍ਹਾਂ 44 ਸਾਲਾਂ ਦਾ ਇੱਕ ਬੰਦਾ ਜੋ ਆ ਉਹ ਇੱਕ ਫਾਇਰ ਵਰਕ ਇਲੀਗਲ ਚਲਾ ਰਿਹਾ ਸੀ ਤੇ ਉਸ ਨੂੰ ਬਹੁਤ ਸੀਰੀਅਸ
ਸੱਟਾਂ ਲੱਗ ਗਈਆਂ ਆ। 35 ਸਾਲਾਂ ਦਾ ਇੱਕ ਹੋਰ ਬਜ਼ੁਰਗ ਬੰਦਾ ਸੀ, ਉਸ ਦੀ ਜਿਹੜੀ ਆ ਉਂਗਲੀ ਆ ਉਹ ਕੱਟਣੀ ਪਈ, ਕਿਉਂਕਿ ਜਦੋਂ ਉਸਨੇ ਫਾਇਰ ਕਰੈਕਰ ਚਲਾਏ ਤੇ ਉੱਥੇ ਉਹਦੀ ਜਿਹੜੀ ਆ ਉਂਗਲੀ ਸੜ ਗਈ ਹੈਗੀ ਆ। ਇਸੇ ਤਰ੍ਹਾਂ ਇੱਕ ਹੋਰ 49 ਸਾਲਾਂ ਦਾ ਬੰਦਾ ਆ, ਉਹਦੇ ਜਿਹੜੇ ਆ ਬਰਨ ਹੋਏ ਹੈਗੇ ਹੱਥਾਂ ਦੇ ਵਿੱਚ। ਤੇ ਇਹ ਇਸੇ ਤਰ੍ਹਾਂ ਕੋਂਟਰਾ ਕੋਸਟਾ ਕਾਉਂਟੀ ਦੀ ਜੇ ਗੱਲ ਕਰਦੇ ਜਾਈਏ, ਉੱਥੇ ਵੀ ਫਾਇਰ ਕ੍ਰਿਊ ਨੇ ਇਹ ਕਿਹਾ ਹੈ ਵੀ ਐਂਟੀਓਕ ਸ਼ਹਿਰ ਦੇ ਵਿੱਚ 58 ਜਗ੍ਹਾ ਫਾਇਰਸ ਮਿਡਨਾਈਟ ਦੇ ਕਰੀਬ ਅਲੱਗ-ਅਲੱਗ ਜਗ੍ਹਾ ਲੱਗੀਆਂ ਆ। ਉਹਦੇ ਵਿੱਚੋਂ 50 ਦੇ ਕਰੀਬ ਜੋ ਆ ਇਲੀਗਲ ਫਾਇਰ ਵਰਕਸ ਦੇ ਨਾਲ ਲੱਗੀਆਂ। ਸੋ ਕੁਝ ਲੋਕਾਂ ਦੇ ਵੀ ਉੱਥੇ ਵੀ ਸੱਟਾਂ ਲੱਗੀਆਂ ਤੇ ਸਾਰਿਆਂ ਨੂੰ ਟ੍ਰੀਟ ਕੀਤਾ ਗਿਆ ਆ। ਫੋਰਚੂਨੇਟਲੀ ਕਿਸੇ ਦੀ ਕੋਈ ਜਿਹੜਾ ਆ ਡੈਥ ਜਾਂ ਸੀਰੀਅਸ ਇੰਜਰੀ ਨਹੀਂ ਹੋਈ ਹੈਗੀ, ਪਰ ਆਪਣੇ ਜਿਹੜੇ ਆਪਾਂ ਦੇਖਦੇ ਹੀ ਆ ਵੀ ਲੋਕ ਕਈ ਜਿਹੜੇ ਸ਼ਰਾਰਤੀ ਆ ਉਹ ਸ਼ਰਾਰਤ ਕਰਨ ਨੂੰ ਹਟਦੇ ਨਹੀਂ ਹੈਗੇ ਵਾਰ-ਵਾਰ ਕਰਨ ਤੋਂ, ਤੇ ਇਸ ਤੋਂ ਬਚਣਾ ਚਾਹੀਦਾ ਹੈਗਾ। ਜੀ, ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਲੰਘੇ ਦਿਨੀ ਜਿਹੜਾ ਉਹ ਬਰਾਕ ਓਬਾਮਾ ਦੇ ਘਰ ਨੂੰ ਉਡਾਉਣ ਤੇ ਘਰ ਦੇ ਉੱਤੇ ਹਮਲਾ ਕਰਨ ਦੀਆਂ ਚੇਤਾਵਨੀਆਂ ਦਿੱਤੀਆਂ ਸੀ ਇੱਕ ਬੰਦੇ ਨੇ, ਤੇ ਆਪਣੀ ਕਾਰ ਦੇ ਨਾਲ ਉਹਦੀ ਵੈਨ ਦੇ ਵਿੱਚ ਹਥਿਆਰਾਂ ਤੇ ਗੋਲਾ ਬਾਰੂਦ ਵੀ ਜਿਹੜੇ ਆ ਉਹ ਫੜੇ ਗਏ ਸੀਗੇ, ਗ੍ਰਿਫਤਾਰ ਕੀਤਾ ਗਿਆ ਸੀਗਾ। ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ 37 ਸਾਲਾ ਟੇਲਰ ਟੋਰਾਂਟੋ ਨੂੰ ਜਿਹੜਾ ਉਹ ਓਬਾਮਾ ਦੇ ਕਾਲੋਰਾਮਾ ਇਲਾਕੇ ਦੇ ਵਿੱਚ ਜਿਹੜਾ ਰਿਹਾਇਸ਼ ਹੈ ਉੱਥੋਂ ਹਿਰਾਸਤ ਦੇ ਵਿੱਚ ਲਿਆ ਗਿਆ ਸੀਗਾ, ਤੇ ਉਸ ਨੂੰ ਕਈ ਬਲਾਕਸ ਦੇ ਵਿੱਚ ਦੇਖਿਆ ਗਿਆ ਸੀਗਾ। ਤੇ 6 ਜਨਵਰੀ ਨੂੰ ਉਹ ਆਪਣੀਆਂ ਇਹਨਾਂ ਜਿਹੜੀਆਂ ਅਸਲਾ ਗੋਲਾ ਬਾਰੂਦ ਤੇ ਵੈਨ ਦੇ ਨਾਲ ਜਿਹੜੀਆਂ ਆਪਣੀਆਂ ਭੜਕਾਊ ਕਾਰਵਾਈਆਂ ਸੀਗੀਆਂ ਉਹਦੇ ਲਈ ਉਹ 6 ਜਨਵਰੀ ਤੋਂ ਜਿਹੜਾ ਉਹ ਲੋੜੀਂਦਾ ਸੀਗਾ। ਤੇ ਇਸ ਤੋਂ ਇਲਾਵਾ ਉਹ ਕਈ ਹੋਰ ਵੀ ਜਿਹੜੇ ਅਪਰਾਧ ਆ ਉਹਨਾਂ ਦੇ ਵਿੱਚ ਸ਼ਾਮਲ ਹੋਣ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ। ਪਤਾ ਲੱਗਿਆ ਕਿ ਹੁਣ ਜਿਹੜਾ ਇਹ ਬੰਦਾ ਹੈ ਟੋਰਾਂਟੋ ਜਿਹੜਾ ਇਹਦੇ ਤੇ ਵਾਧੂ ਚਾਰਜ ਵੀ ਜਿਹੜੇ ਸਰਕਾਰੀ ਵਕੀਲ ਆ ਉਹ ਲਾ ਸਕਦੇ ਨੇ। ਅਸਲ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਜਿਹੜਾ ਇਹ ਟੋਰਾਂਟੋ ਹੈ ਇਹਨੇ ਆਪਣੇ 28 ਜੂਨ ਨੂੰ ਇੱਕ ਜਨਤਕ YouTube ਚੈਨਲ ਤੇ ਲਾਈਵ ਸਟ੍ਰੀਮ ਕੀਤੀ ਸੀ, ਜਦੋਂ ਉਹਨੇ ਕਿਹਾ ਸੀਗਾ ਕਿ ਉਹ ਡੈਟੋਨੇਟਰ ਦੇ ਨਾਲ ਨੈਸ਼ਨਲ ਇੰਸਟੀਚਿਊਟ ਆਫ ਸਟੈਂਡਰਡਸ ਐਂਡ ਟੈਕਨੋਲੋਜੀ ਤੇ ਇਹਦੇ ਨਾਲ ਮੈਰੀਲੈਂਡ ਵਿੱਚ ਹੈੱਡਕੁਆਟਰ ਵਾਲੇ ਜਿਹੜੇ ਕਾਮਰਸ ਵਿਭਾਗ ਦੇ ਅੰਦਰ ਜਾ ਕੇ ਉਹਨੂੰ ਉਡਾ ਦੂਗਾ। ਤੇ ਇਹਨੇ ਇਸ ਸਾਰੀ ਵਾਰਦਾਤ ਦਾ ਜਿਹੜਾ ਜਾਂ ਕਹਿ ਲਓ ਕਿ ਉਡਾਉਣ ਦੀ ਜਿਹੜੀ ਕੋਸ਼ਿਸ਼ ਸੀਗੀ ਉਹਦੀ ਪੂਰੀ ਆਪਦੇ YouTube ਚੈਨਲ ਤੇ ਸਟ੍ਰੀਮਿੰਗ ਕੀਤੀ। ਦੂਜੇ ਪਾਸੇ ਵਕੀਲਾਂ ਨੇ ਦੋਸ਼ ਲਾਇਆ ਕਿ ਇਹਦੇ ਜਿਹੜਾ ਇਹ 579 ਏਕੜ ਦੇ ਵਿੱਚ ਕੈਂਪਸ ਬਣਿਆ ਹੋਇਆ, ਇਹਦੇ ਵਿੱਚ ਇੱਕ ਪਰਮਾਣੂ ਰਿਐਕਟਰ ਵੀ ਹੈ, ਤੇ ਇਹ ਜਿਹੜਾ ਆਪਣੀ ਗੱਡੀ ਨੂੰ ਉਡਾਉਣ ਦਾ ਇਰਾਦਾ ਰੱਖਦਾ ਸੀ, ਜਿਹਦੇ ਵਿੱਚ ਇਹਨੇ ਕਿਹਾ ਸੀਗਾ ਕਿ ਮੇਰੇ ਕੋਲੇ ਗੱਡੀ ਹੈ। ਜਦੋਂ ਇਹਨੇ ਆਪਦੇ YouTube ਚੈਨਲ ਤੇ ਸਟ੍ਰੀਮ ਕੀਤਾ ਤੇ ਉਹਦੇ ਵਿੱਚ ਇੱਕ ਡੈਟੋਨੇਟਰ ਹੈ ਤੇ ਮੈਂ ਇੱਕ ਖਾਸ ਮਿਸ਼ਨ ਤੇ ਆ, ਤੇ ਉਹਦੇ ਲਈ ਫਿਰ ਇਹ ਜਦੋਂ ਬੰਦਾ ਉਸ ਇਮਾਰਤ ਦੇ ਨੇੜੇ ਗਿਆ ਤਾਂ ਹੁਣ ਉਹਨੂੰ ਜਿਹੜਾ ਇਹਨਾਂ ਦੋਸ਼ਾਂ ਦੇ ਤਹਿਤ ਵੀ ਜਿਹੜਾ ਗ੍ਰਿਫਤਾਰ ਕੀਤਾ ਗਿਆ। ਅਸਲ ਦੇ ਵਿੱਚ ਜਿਹੜਾ ਟੇਲਰ ਹੈ ਇਹ ਉਹੀ ਇਨਸਾਨ ਹੈ ਜਿਹਨੇ ਓਬਾਮਾ ਦੇ ਘਰ ਨੂੰ ਉਡਾਉਣ ਦੀ ਜਿਹੜੀ ਆ ਉਹ ਧਮਕੀ ਦਿੱਤੀ ਸੀ, ਤੇ ਇੱਕ ਵਾਰ ਫਿਰ ਤੋਂ ਜਿਹੜਾ ਇਹ ਬੰਦੇ ਨੂੰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਨਾਲ ਜਿਹੜਾ ਅਰੈਸਟ ਕੀਤਾ ਗਿਆ। ਜਦੋਂ ਓਬਾਮਾ ਦੇ ਘਰ ਨੂੰ ਉਡਾਉਣ ਦੀ ਧਮਕੀ ਦਿੱਤੀ ਸੀ ਤਾਂ ਉਹਨਾਂ ਮਾਮਲਿਆਂ ਦੀ ਵੀ ਜਾਂਚ ਜਿਹੜੀ ਕੀਤੀ ਜਾ ਰਹੀ ਸੀ। ਸ਼ੱਕ ਦੀ ਸੂਈ ਇਸੇ ਤੇ ਸੀ, ਪਰ ਪੁਲਿਸ ਚਾਹੁੰਦੀ ਸੀ ਕਿ ਇਹਦੇ ਵਿਰੁੱਧ ਹੋਰ ਜਿਹੜੇ ਪ੍ਰੂਫ ਆ ਉਹ ਇਕੱਠੇ ਕਰ ਲਏ ਜਾਣ। ਪਰ ਇਸੇ ਦੌਰਾਨ ਇੱਕ ਬਹੁਤ ਵੱਡਾ ਪ੍ਰੂਫ ਸਾਹਮਣੇ ਆਇਆ ਜਦੋਂ ਇਹਨੇ ਖੁਦ YouTube ਤੇ ਸਟ੍ਰੀਮ ਕਰਕੇ ਖੁਦ ਦੇ ਬਾਰੇ ਜਾਣਕਾਰੀ ਦਿੱਤੀ ਕਿ ਮੈਂ ਤੇ ਮੇਰੀ ਮਨਸ਼ਾ ਹੈ, ਤੇ ਉਸ ਤੋਂ ਬਾਅਦ ਫਿਰ ਇਸ ਨੂੰ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਗਿਆ। ਜੀ। ਅਗਲੀ ਖਬਰ ਵਿੱਚ ਚਲੀਏ। ਯੂਕਰੇਨ ਤੇ ਰਸ਼ੀਆ ਦੀ ਜੰਗ ਚੱਲ ਰਹੀ ਹੈ, ਉਹਦੇ ਸੰਬੰਧ ਦੇ ਵਿੱਚ ਯੂਕਰੇਨ ਤੇ ਰਸ਼ੀਆ ਦੋਨੋਂ ਹੀ ਇੱਕ ਦੂਜੇ ਨੂੰ ਅਕਿਊਜ਼ ਕਰ ਰਹੇ ਆ ਵੀ ਜੋ ਯੂਰਪ ਦਾ ਸਭ ਤੋਂ ਵੱਡਾ ਨਿਊਕਲੀਅਰ ਪਲਾਂਟ ਹੈ ਜ਼ਪੋਰੀਜ਼ੀਆ ਦਾ, ਉਸ ਦੇ ਉੱਤੇ ਅਟੈਕ ਕਰ ਸਕਦੇ ਆ। ਰਸ਼ੀਆ ਵਾਲੇ ਕਹਿੰਦੇ ਆ ਵੀ ਯੂਕਰੇਨ ਵਾਲੇ ਕਰਨਗੇ, ਯੂਕਰੇਨ ਵਾਲੇ ਕਹਿ ਰਹੇ ਆ ਵੀ ਰਸ਼ੀਆ ਵਾਲੇ ਕਰ ਸਕਦੇ ਹੈਗੇ ਆ। ਪਿਛਲੇ ਮਹੀਨਿਆਂ ਦੇ ਵਿੱਚ ਰਸ਼ੀਆ ਨੇ ਉੱਥੇ ਇੱਕ ਤਰ੍ਹਾਂ ਦੇ ਨਾਲ ਮੋਰਟਰ ਸਿੱਟੇ ਵੀ ਸੀਗੇ ਤੇ ਉਹਦੇ ਨਾਲ ਕਾਫੀ ਨੁਕਸਾਨ ਵੀ ਹੋਇਆ ਸੀ। ਪਰ ਹੁਣ ਇਹਦੇ ਨਾਲ IEA ਜੋ ਹੈਗੀ ਆ ਏਜੰਸੀ, ਉਹ ਬੜੀ ਫਿਕਰਮੰਦ ਆ ਵੀ ਜੇ ਅਨਫੋਰਚੂਨੇਟਲੀ ਇਦਾਂ ਦੀ ਕੋਈ ਵੱਡੀ ਘਟਨਾ ਵਾਪਰਦੀ ਆ ਉਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਆ ਜਾਨੀ ਨੁਕਸਾਨ ਹੋਊਗਾ। ਰੈਗੂਲਰ ਪਾਵਰ ਆਊਟੇਜ ਉੱਥੇ ਕਈ ਵਾਰੀ ਆਉਂਦੀ ਰਹਿੰਦੀ ਆ, ਤੇ ਜੋ ਸ਼ੈਲਿੰਗ ਹੁੰਦੀ ਆ, ਲੜਾਈ ਚੱਲਦੀ ਆ ਜਿਹਦੇ ਵਿੱਚ, ਤੇ ਉਹਦੇ ਚ ਜੋ ਪਲਾਂਟ ਦੀ ਸੇਫਟੀ ਆ ਉਹਨੂੰ ਰੱਖਣਾ ਬੜਾ ਔਖਾ ਹੈਗਾ ਆ। 6 ਦੇ ਕਰੀਬ ਉੱਥੇ ਦੇ ਜਿਹੜੇ ਰਿਐਕਟਰਸ ਆ ਉਹਨਾਂ ਨੂੰ ਸ਼ਟ ਡਾਊਨ ਕੀਤਾ ਗਿਆ ਹੈ ਤਾਂ ਕਿ ਜੋ ਡਿਜ਼ਾਸਟਰ ਆ ਉਹਦੀ ਜਿਹੜੀ ਥ੍ਰੈਟ ਆ
ਉਸ ਨੂੰ ਮਿਨੀਮਾਈਜ਼ ਕੀਤਾ ਜਾ ਸਕੇ। ਪਿਛਲੇ ਕਈ ਸਾਲਾਂ ਤੋਂ UN ਦਾ ਜੋ ਐਟੋਮਿਕ ਵਾਚਡੌਗ ਹੈਗਾ ਆ, ਉਹਨਾਂ ਨੇ ਵਾਰ-ਵਾਰ ਇਸ ਸੰਬੰਧ ਦੇ ਵਿੱਚ ਕਿਹਾ ਆ ਵੀ ਰੇਡੀਏਸ਼ਨ ਕੈਟਾਸਟ੍ਰੋਫੀ ਹੋ ਸਕਦੀ ਆ। ਇਹ ਉਸੇ ਤਰ੍ਹਾਂ ਚਰਨੋਬਲ ਜਿਹੜਾ ਇੱਕ ਬਹੁਤ ਵੱਡਾ ਡਿਜ਼ਾਸਟਰ ਹੋਇਆ ਸੀ 1986 ਵਿੱਚ, ਉਹੀ ਕੁਝ ਇੱਥੇ ਵਾਪਰ ਸਕਦਾ ਹੈਗਾ ਆ। ਤੇ ਲੇਟੈਸਟ ਜਿਹੜੀਆਂ ਇੰਟੈਲੀਜੈਂਸ ਰਿਪੋਰਟਸ ਹੈਗੀਆਂ, ਉਹਨਾਂ ਦੇ ਮੁਤਾਬਕ ਯੂਕਰੇਨੀਅਨ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਉਹਨਾਂ ਨੇ ਇਹ ਕਿਹਾ ਆ ਵੀ ਰਸ਼ੀਅਨ ਟਰੂਪਸ ਨੇ ਇੱਕ ਤਰ੍ਹਾਂ ਦੇ ਨਾਲ ਐਕਸਪਲੋਸਿਵ ਜਿਹੜੇ ਸਮਾਨ ਲੱਗਦਾ ਆ, ਬੰਬ ਲੱਗਦੇ ਆ, ਉਦਾਂ ਦੇ ਉਹਦੇ ਲਾਗੇ ਪਲਾਂਟਸ ਦੇ ਰੱਖੇ ਹੈਗੇ ਆ, ਕਈ ਪਲਾਂਟਸ ਦੇ ਲਾਗੇ। ਸੋ ਜੇ ਉਹਨਾਂ ਡੈਟੋਨੇਟ ਹੋ ਜਾਂਦੇ ਆ, ਜੇ ਉਹ ਚੱਲ ਜਾਂਦੇ ਹੈਗੇ ਆ, ਉਹਦੇ ਨਾਲ ਇਹ ਜਿਹੜਾ ਪਾਵਰ ਯੂਨਿਟ ਆ, ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈਗਾ ਆ। ਐਸੋਸੀਏਟਡ ਪ੍ਰੈਸ ਨੇ ਵੀ ਇੱਕ ਹਾਈ ਰੈਜ਼ੋਲੂਸ਼ਨ ਸੈਟੇਲਾਈਟ ਇਮੇਜਿਨਰੀ ਜੋ ਇਸ ਪਲਾਂਟ ਦੀ ਆ ਉਹ ਪ੍ਰਾਪਤ ਕੀਤੀ ਆ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਇਦਾਂ ਦਾ ਤਾਂ ਕੋਈ ਨਹੀਂ ਲੱਗ ਰਿਹਾ ਰੂਫ ਦੇ ਉੱਤੇ ਜਾਂ ਕੋਈ ਹੋਰ ਉਹਦੇ ਆਲੇ ਦੁਆਲੇ ਕਿਸੇ ਤਰ੍ਹਾਂ ਦਾ ਕੋਈ ਸਮਾਨ ਪਿਆ ਹੋਵੇ, ਤੇ ਜੋ ਕੰਡੀਸ਼ਨ ਆ ਉਸ ਦੀ ਬਿਲਕੁਲ ਸਹੀ ਇਸ ਟਾਈਮ ਲੱਗ ਰਹੀ ਹੈਗੀ ਆ। ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਨੇ ਜੋ ਇੱਥੇ ਕਿਹਾ ਵੀ ਰਸ਼ੀਅਨ ਹੈਲਡ ਪਲਾਂਟ ਆ, ਇਸ ਵੇਲੇ ਉਹ ਰਸ਼ੀਆ ਵਾਲਿਆਂ ਦੇ ਕੰਟਰੋਲ ਦੇ ਵਿੱਚ ਆ। ਹਜੇ ਰਨ ਉਹਨੂੰ ਸਿਰਫ ਯੂਕਰੇਨੀਅਨ ਸਟਾਫ ਹੀ ਕਰ ਰਿਹਾ ਹੈਗਾ। ਵੀ ਜੋ ਉਹਦਾ ਕੂਲਿੰਗ ਸਿਸਟਮ ਆ ਉਹ ਇੱਕ ਬਹੁਤ ਕਰੂਸ਼ੀਅਲ ਹੈਗਾ ਹੋਰ ਸੇਫਟੀ ਫੀਚਰਸ ਨੂੰ ਲੈ ਕੇ। ਤੇ ਇਹ ਜੋ ਫੈਸਿਲਿਟੀ ਆ ਉਸ ਏਰੀਏ ਦੇ ਵਿੱਚ ਆ ਜਿੱਥੇ ਫਾਈਟਿੰਗ ਬਹੁਤ ਜ਼ਿਆਦਾ ਯੂਕਰੇਨੀਅਨ ਫੌਜਾਂ ਤੇ ਰਸ਼ੀਆ ਦੀਆਂ ਫੌਜਾਂ ਦੇ ਵਿੱਚ ਚੱਲ ਰਹੀ ਹੈਗੀ ਆ। IAEA ਦੇ ਡਾਇਰੈਕਟਰ ਜਨਰਲ ਰਾਫੇਲ ਮਰੀਨੋ ਗ੍ਰੋਸੀ ਨੇ ਇਹ ਕਿਹਾ ਆ। ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਇਸ ਪਲਾਂਟ ਨੂੰ ਇੰਸਪੈਕਟ ਵੀ ਕੀਤਾ ਸੀ, ਤੇ ਕੋਈ ਇਸ ਤਰ੍ਹਾਂ ਦੇ ਐਕਸਪਲੋਸਿਵ ਵਗੈਰਾ ਉੱਥੇ ਨਹੀਂ ਪਾਏ ਗਏ ਸੀ, ਪਰ ਅਸੀਂ ਇਸ ਮਾਮਲੇ ਦੇ ਵਿੱਚ ਪੂਰੀ ਤਰ੍ਹਾਂ ਅਲਰਟ ਹੈਗੇ ਆ। ਗ੍ਰੋਸੀ ਨੇ ਇਹ ਕਿਹਾ ਆ ਵੀ ਅਸੀਂ ਇਸ ਦੀ ਸੇਫਟੀ ਨੂੰ ਇੰਸਪੈਕਟ ਕਰਨ ਤੋਂ ਜਾਂ ਵਾਚ ਕਰਨ ਤੋਂ ਕਿਸੇ ਤਰ੍ਹਾਂ ਵੀ ਰਿਲੈਕਸ ਨਹੀਂ ਹੋ ਸਕਦੇ, ਕਿਉਂਕਿ ਇਹ ਇੱਕ ਬਹੁਤ ਵੱਡਾ ਡਿਜ਼ਾਸਟਰ ਹੋ ਸਕਦਾ ਹੈਗਾ ਆ। ਸਿਚੁਏਸ਼ਨ ਬਹੁਤ ਜ਼ਿਆਦਾ ਟੈਂਸ ਹੈਗੀ ਆ। ਇਸ ਨੂੰ ਸੈਬੋਟੇਜ ਕੀਤਾ ਜਾ ਸਕਦਾ ਆ ਕਿ ਜੋ ਯੂਕਰੇਨ ਦੀ ਰਾਜਧਾਨੀ ਆ ਉੱਥੇ ਦੇ ਜੋ ਪ੍ਰੈਜ਼ੀਡੈਂਟ ਆ ਉਹ ਕਹਿ ਰਹੇ ਹੈਗੇ ਆ ਨਿਊਕਲੀਅਰ ਪਲਾਂਟ ਨੂੰ ਕਹਿੰਦੇ ਕਿਸੇ ਤਰ੍ਹਾਂ ਦਾ ਮਿਲਟਰੀ ਬੇਸ ਬਣਨ ਦੇ ਲਈ ਯੂਜ਼ ਨਹੀਂ ਕੀਤਾ ਜਾਣਾ ਚਾਹੀਦਾ ਹੈਗਾ। ਸੋ ਇਸ ਦੇ ਨਾਲ ਦੁਨੀਆ ਪੂਰੀ ਫਿਕਰਮੰਦ ਆ ਇਸ ਪਲਾਂਟ ਨੂੰ ਲੈ ਕੇ। ਕਹਿੰਦੇ ਵੀ ਰੱਬ ਨਾ ਕਰੇ ਜੇ ਕਿਤੇ ਨਿਊਕਲੀਅਰ ਡਿਜ਼ਾਸਟਰ ਹੋ ਜਾਂਦਾ ਆ ਜਿਹਦੇ ਨਾਲ 3 ਲੱਖ ਲੋਕਾਂ ਨੂੰ ਉੱਥੋਂ ਇਵੈਕੂਏਟ ਕਰਨਾ ਪਊਗਾ ਤੇ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਸਕਦੀ ਹੈਗੀ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਕੱਲ ਫਿਲਾਡੈਲਫੀਆ ਦੇ ਵਿੱਚ ਜਿਹੜੀ ਵਾਰਦਾਤ ਵਾਪਰੀ ਸੀ ਇੱਕ ਮਾਸ ਸ਼ੂਟਿੰਗ ਦੀ, ਤੇ ਉਸ ਮਾਮਲੇ ਦੇ ਵਿੱਚ ਹੁਣ ਇੱਕ ਬੰਦੇ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀਗਾ, ਤਾਂ ਇਸ ਨੂੰ ਗੋਲੀਬਾਰੀ ਦੇ ਸ਼ੱਕੀ ਨੂੰ ਕਤਲ ਦੇ 5 ਮਾਮਲਿਆਂ ਦੇ ਵਿੱਚ ਚਾਰਜ ਕੀਤਾ ਗਿਆ। ਅਦਾਲਤੀ ਸੁਣਵਾਈ ਦੇ ਵਿੱਚ 40 ਸਾਲਾ ਕ੍ਰਿਮਬੈਂਡੀ ਕੈਰੀ ਕਰਤੇ ਕੁੱਲ 11 ਅਪਰਾਧਾਂ ਤੇ ਹਰੇਕ ਦੇ ਕਈ ਮਾਮਲਿਆਂ ਦਾ ਦੋਸ਼ ਹੈ ਜਿਹੜਾ ਲਗਾਇਆ ਗਿਆ ਸੀ। ਕਤਲ ਤੋਂ ਇਲਾਵਾ ਹੁਣ ਕੈਰੀਕਰ ਨੂੰ ਕਤਲ ਦੀ ਕੋਸ਼ਿਸ਼, ਲਾਪਰਵਾਹੀ ਦੇ ਨਾਲ ਖਤਰੇ ਤੇ ਨਾਲ ਹਮਲਾ ਕਰਨ, ਬਿਨਾਂ ਪਰਮਿਟ ਤੋਂ ਹਥਿਆਰ ਰੱਖਣ ਦੇ ਦੋਸ਼ਾਂ ਦਾ ਵੀ ਜਿਹੜਾ ਉਹ ਸਾਹਮਣਾ ਕਰਨਾ ਪਊਗਾ, ਤੇ ਨਾਲ ਹੀ ਉਹਨੂੰ ਕਤਲ ਦੇ ਦੋਸ਼ ਦੇ ਵਿੱਚ ਜ਼ਮਾਨਤ ਵੀ ਜਿਹੜੀ ਆ ਉਹ ਨਹੀਂ ਮਿਲਣੀ। ਫਿਲਾਡੈਲਫੀਆ ਦੇ ਬਾਰੇ ਦੱਸਦੇ ਚੱਲੀਏ ਕਿ ਕੱਲ ਉਦੋਂ ਜਿਹੜਾ ਅਮਰੀਕਾ ਦਾ ਆਜ਼ਾਦੀ ਦਿਹਾੜਾ, ਇਹਦੇ ਜਿਹੜੇ ਜਸ਼ਨ ਨੇ ਉਹਨਾਂ ਦੇ ਵਿੱਚ ਮਾਤਮ ਛਾ ਗਿਆ ਸੀ ਜਦੋਂ ਫਿਲਾਡੈਲਫੀਆ ਦੇ ਵਿੱਚ ਇੱਕ ਮਾਸ ਸ਼ੂਟਿੰਗ ਦੀ ਘਟਨਾ ਦੇ ਵਿੱਚ 5 ਜਣੇ ਜਿਹੜੇ ਆ ਉਹ ਮਾਰੇ ਗਏ ਸਨ। ਇਸੇ ਸਿਲਸਿਲੇ ਦੇ ਵਿੱਚ ਹੁਣ ਪੁਲਿਸ ਨੇ ਕਿਹਾ ਕਿ ਜਿਹੜਾ ਕ੍ਰਾਈਮ ਸੀਨ ਹੈ ਉਹਨੂੰ ਦੇਖਣ ਤੋਂ ਬੜਾ ਜਿਹੜਾ ਡਰ ਆਉਂਦਾ ਲੋਕਾਂ ਨੂੰ, ਕਿਉਂਕਿ ਉੱਥੋਂ 65 ਜਿਹੜੇ ਸ਼ੈੱਲ ਨੇ ਉਹ ਬਰਾਮਦ ਕੀਤੇ ਗਏ ਨੇ, ਤੇ ਇਹਦੇ ਨਾਲ ਜਿਹੜਾ ਸਟਰੀਟ ਆ ਉਹ ਬਲੱਡ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਕਿਹੜੀਆਂ ਲੱਥਪੱਥ ਹੋਈਆਂ ਪਈਆਂ ਨੇ, ਤੇ ਇਹਦੇ ਨਾਲ ਜਿਹੜੇ 3 ਸਸਪੈਕਟ ਸੀਗੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ, ਜਿਨ੍ਹਾਂ ਦੇ ਵਿੱਚੋਂ ਕੈਰੀਕਰ ਜਿਹੜਾ ਉਹ ਇੱਕ ਹੈ। ਜੀ, ਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਅਮਰੀਕਾ ਦੇ ਵਿੱਚ ਸਿਟੀਜ਼ਨ ਬਣਨ ਦੇ ਲਈ ਟੈਸਟ ਬਹੁਤ ਹਾਰਡ ਹੋਣ ਜਾ ਰਿਹਾ, ਖਾਸ ਕਰਕੇ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦੇ ਕੋਲ ਇੰਗਲਿਸ਼ ਦੀਆਂ ਸਕਿੱਲਸ ਬਹੁਤ ਘੱਟ ਹੈਗੀਆਂ। ਉਹ ਆਪਾਂ ਤੁਹਾਡੇ ਨਾਲ ਬ੍ਰੇਕ ਤੋਂ ਬਾਅਦ ਡਿਸਕਸ ਕਰਾਂਗੇ। ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਬ੍ਰੇਕ ਤੋਂ ਬਾਅਦ ਤੁਹਾਡਾ ਵੀ ਸਵਾਗਤ ਹੈ ਹਰਜੋਤ ਸਿੰਘ ਖਾਲਸਾ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਅਗਲੀ ਖਬਰ ਵੱਲ ਚੱਲੀਏ। USA ਦੇ ਵਾਈਟ ਹਾਊਸ ਦੇ ਲਾਗੇ ਇੱਕ ਈਸਟ ਵਿੰਗ ਦੇ ਵਿੱਚ ਆਪਾਂ ਪਹਿਲਾਂ ਵੀ ਇਹ ਸਟੋਰੀ ਕਵਰ ਕੀਤੀ ਸੀ ਪਿਛਲੇ ਦਿਨਾਂ ਦੇ ਵਿੱਚ। ਕਹਿੰਦੇ ਵੀ ਚਿੱਟੇ ਰੰਗ ਦਾ ਪਾਊਡਰ ਮਿਲਿਆ ਸੀ। ਉਸ ਤੋਂ ਬਾਅਦ ਉਸ ਵਿੰਗ ਨੂੰ ਕੁਝ ਸਮੇਂ ਦੇ ਲਈ ਬੰਦ ਕਰ ਦਿੱਤਾ ਗਿਆ ਸੀ, ਕਿਉਂਕਿ ਬਹੁਤ ਵਾਰ ਲੋਕ ਜੋ ਵਿਜ਼ਟਰਸ ਆ ਉਹ ਵਿਜ਼ਿਟ ਕਰਨ ਜਾਂਦੇ ਹੈਗੇ ਆ। ਉਹੀ ਏਰੀਆ ਜਿੱਧਰ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦਾ ਆਫਿਸਰਸ ਵੀ ਹੈਗੇ ਆ। ਜੀ ਤੇ ਹੁਣ ਉਸ ਜੋ ਪਾਊਡਰ ਲੱਭਿਆ ਆ ਉਸ ਦੀ ਜਦੋਂ ਪੂਰੀ ਇਨਵੈਸਟੀਗੇਸ਼ਨ ਕੀਤੀ ਗਈ ਆ, ਕਹਿੰਦੇ ਵੀ ਉਹ ਕੋਕੀਨ ਸੀ। ਸੋ ਇਹ ਕਿਸ ਤਰ੍ਹਾਂ ਜੋ ਕੋਕੀਨ ਆ ਉਹ ਵਾਈਟ ਹਾਊਸ ਦੇ ਵੈਸਟ ਵਿੰਗ ਦੇ ਵਿੱਚ ਪਹੁੰਚ ਗਈ ਹੈਗੀ ਆ, ਇਹ ਇੱਕ ਬਹੁਤ ਵੱਡੀ ਜਿਹੜੀ ਆ ਰਹੱਸ ਬਣਿਆ ਹੋਇਆ ਹੈਗਾ। ਸੋ ਪ੍ਰੀਲਿਮਿਨਰੀ ਫੀਲਡ ਟੈਸਟ ਨੇ ਸ਼ੋ ਕੀਤਾ ਆ ਵੀ ਜੋ ਕੋਕੀਨ ਆ ਉਹ ਪੋਜ਼ਿਟਿਵ ਪਾਈ ਗਈ ਆ ਵੈਸਟ ਵਿੰਗ ਦੇ ਏਰੀਏ ਦੇ ਵਿੱਚ। ਪ੍ਰੈਜ਼ੀਡੈਂਟ ਜੋ ਬਾਈਡਨ ਤੇ ਉਹਨਾਂ ਦਾ ਜੋ ਪਰਿਵਾਰ ਸੀ ਉਸ ਟਾਈਮ ਉੱਥੇ ਨਹੀਂ ਸੀ, ਉਹ ਕੈਂਪ ਡੇਵਿਡ ਦੇ ਵਿੱਚ ਸੀ। ਤੇ ਵਾਈਟ ਹਾਊਸ ਨੇ ਇਹ ਕਿਹਾ ਆ ਵੀ ਜੋ ਕੋਈ ਕੁਐਸਚਨ ਹੈਗਾ ਆ ਉਹ ਸੀਕ੍ਰੇਟ ਸਰਵਿਸ ਨੂੰ ਕਰ ਸਕਦੇ, ਉਹਨੂੰ ਜਿਹੜਾ ਫਾਰਵਰਡ ਕੀਤਾ ਗਿਆ ਹੈਗਾ ਆ। ਤੇ ਦੇਖਦੇ ਆ ਇਹਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਕੀ ਹੁੰਦੀ ਆ। ਪਰ ਵਾਈਟ ਹਾਊਸ ਦੇ ਵਿੱਚ ਕੋਕੀਨ ਪਹੁੰਚਣੀ ਇਹ ਬੜੀ ਇੱਕ ਹੈਰਾਨੀ ਵਾਲੀ ਗੱਲ ਆ। ਜੀ ਬਿਲਕੁਲ ਬਿਲਕੁਲ। ਤੇ ਇਹਦਾ ਜਿਹੜਾ ਕੋਕੀਨ ਦਾ ਜਿਹੜਾ ਸ਼ੱਕ ਆ ਉਹ ਬਾਈਡਨ ਪਰਿਵਾਰ ਦੇ ਮੈਂਬਰਾਂ ਉੱਤੇ ਪ੍ਰਗਟਾਇਆ ਜਾ ਰਿਹਾ, ਕਿਉਂਕਿ ਉਹਨਾਂ ਦੇ ਵਿੱਚੋਂ ਇੱਕ ਮੈਂਬਰ ਆ ਜਿਹੜਾ ਉਹ ਨਸ਼ੇ ਲੈਣ ਦੀ ਗੱਲ ਨੂੰ ਪਬਲਿਕਲੀ ਜਿਹੜਾ ਉਹ ਐਕਸੈਪਟ ਕਰ ਚੁੱਕਿਆ ਕਿ ਹਾਂ ਇਹ ਹੈ। ਹਾਲਾਂਕਿ ਕਨਫਰਮ ਹੈ, ਇਹ ਕਹਿਣਾ ਔਖਾ ਹੈ ਕਿ ਵਾਕਈ ਉਹਨੇ ਰੱਖਿਆ ਹੋਊ ਜਾਂ ਕਿਵੇਂ ਹੋਊ, ਕਿਉਂਕਿ ਜਦੋਂ ਕੋਈ ਚੀਜ਼ਾਂ ਕੋਇਨਸੀਡੈਂਟਸ ਵਾਪਰ ਜਾਂਦੀਆਂ ਨੇ ਕੋਇਨਸੀਡੈਂਟਲੀ ਤਾਂ ਫਿਰ ਚੀਜ਼ਾਂ ਦੇ ਜਿਹੜੇ ਆਟੋਮੈਟਿਕਲੀ ਤੱਥ ਹੈ ਜਾਂ ਉਹਨਾਂ ਦੇ ਮਤਲਬ ਮਾਇਨੇ ਨਿਕਲਣ ਲੱਗ ਪੈਂਦੇ ਨੇ। ਤੇ ਆਪਾਂ ਜਿਹੜੇ ਜਸ਼ਨਾਂ ਦੀ ਗੱਲ ਕੀਤੀ ਸੀਗੀ, ਤੇ ਅਮਰੀਕਾ ਦੇ ਵਿੱਚ ਆਜ਼ਾਦੀ ਦਿਹਾੜੇ ਦੇ ਵਿੱਚ ਜਸ਼ਨਾਂ ਦੇ ਦਰਮਿਆਨ ਵੀ ਵੱਖ-ਵੱਖ ਇਲਾਕਿਆਂ ਦੇ ਵਿੱਚ ਕਈ ਤਰ੍ਹਾਂ ਦੀਆਂ ਵਾਰਦਾਤਾਂ ਵਾਪਰੀਆਂ ਨੇ। ਉਹਨਾਂ ਦੇ ਵਿੱਚੋਂ ਇੱਕ ਜਿਹੜੀ ਵਾਰਦਾਤ ਹੈ ਉਹ ਮੈਰੀਲੈਂਡ ਦੇ ਸੈਲਿਸਬਰੀ ਦੇ ਵਿੱਚ ਵਾਪਰੀ ਹੈ, ਜਦੋਂ ਆਜ਼ਾਦੀ ਦਿਹਾੜੇ ਦੇ ਜਸ਼ਨਾਂ ਦੇ ਵਿੱਚ ਇੱਕ ਬੰਦੂਕਧਾਰੀ ਨੇ ਗੋਲੀਆਂ ਚਲਾ ਦਿੱਤੀਆਂ ਤੇ ਇੱਕ 14 ਸਾਲਾ ਮੁੰਡੇ ਦੀ ਮੌਤ ਹੋ ਗਈ ਤੇ 6 ਜਾਣੇ ਜ਼ਖਮੀ ਦੱਸੇ ਗਏ ਨੇ। ਵਿਕੋਮਿਕੋ ਕਾਉਂਟੀ ਸ਼ੈਰਿਫ ਜਿਹੜਾ ਉਹਦੇ ਦਫ਼ਤਰ ਦੇ ਦੱਸਣ ਦੇ ਮੁਤਾਬਕ ਕਿਊਬਾ ਐਵੀਨਿਊ ਦੇ ਇਲਾਕਿਆਂ ਦੇ ਵਿੱਚ ਚਿਪੇਵਾ ਬੁਲੇਵਾਰਡ ਤੇ ਇੱਕ ਪਾਰਟੀ ਦੇ ਵਿੱਚ ਅੱਧੀ ਰਾਤ ਤੋਂ ਥੋੜੀ ਦੇਰ ਬਾਅਦ ਡਿਪਟੀਆਂ ਨੇ ਇੱਕ ਜਿਹੜੀ ਹੈ ਗੋਲੀਬਾਰੀ ਦਾ ਜਵਾਬ ਦਿੱਤਾ ਸੀਗਾ। ਪਤਾ ਲੱਗਿਆ ਕਿ ਗੋਲੀਆਂ ਚੱਲਣ ਦੀ ਵਾਰਦਾਤ ਤੋਂ ਬਾਅਦ ਜ਼ਖਮੀ ਹੋਏ 7 ਲੋਕਾਂ ਨੂੰ ਇਲਾਕੇ ਦੇ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਸੀ, ਜਿੱਥੇ ਗੋਲੀ ਲੱਗਣ ਵਾਲੇ 14 ਸਾਲਾ ਨੌਜਵਾਨ ਨੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਪੁਲਿਸ ਨੇ ਕਿਹਾ ਕਿ ਬਾਕੀ 6 ਪੀੜਤਾਂ ਦੀਆਂ ਜਿਹੜੀਆਂ ਦੀ ਹਾਲਤ ਹੈ ਜਿਹੜੀ ਉਹ ਠੀਕ ਹੈ ਤੇ ਉਹਨਾਂ ਨੂੰ ਕੋਈ ਜ਼ਿਆਦਾ ਸੱਟਾਂ ਜਾਂ ਜ਼ਖਮ ਨਹੀਂ ਲੱਗੇ ਤੇ ਜਾਨਲੇਵਾ ਸੱਟਾਂ ਤੋਂ ਉਹ ਬਾਹਰ ਨੇ। ਤੇ ਇਹਦੇ ਬਾਬਤ ਜਿਹੜਾ ਵਿਕੋਮਿਕੋ ਕਾਉਂਟੀ ਸ਼ੈਰਿਫ ਦਾ ਦਫ਼ਤਰ ਹੈ ਉਹ ਇਸ ਸ਼ੂਟਿੰਗ ਦੀ ਜਾਂਚ ਕਰ ਰਿਹਾ ਤੇ ਕਿਸੇ ਵੀ ਉਹਨਾਂ ਨੇ ਕਿਹਾ ਕਿ ਜੇ ਕਿਸੇ ਕੋਲ ਇਹਦੇ ਬਾਬਤ ਕੋਈ ਜਾਣਕਾਰੀ ਹੈ ਤਾਂ ਉਹ ਸਾਨੂੰ ਸਾਡੇ ਨੰਬਰ ਤੇ ਜਾਂ ਸਾਡੀ ਵੈਬਸਾਈਟ ਤੇ ਜਿਹੜਾ ਸੰਪਰਕ ਕਰ ਸਕਦਾ। ਪਰ ਉਹਨਾਂ ਨੇ ਇੰਨਾ ਜ਼ਰੂਰ ਕਿਹਾ ਕਿ ਹੁਣ ਇਲਾਕਾ ਜਿਹੜਾ ਉਹ ਠੀਕ ਹੈ ਤੇ ਲੋਕ ਆਪਣੇ ਜਿਹੜੇ ਰੋਜ਼ਮਰਾ ਦੇ ਕੰਮਕਾਰ ਨੇ ਇੱਥੋਂ ਦੀ ਲੰਘ ਕੇ ਕਰ ਸਕਦੇ ਨੇ। ਹਾਲਾਂਕਿ ਜਿਹੜਾ ਕ੍ਰਾਈਮ ਸੀਨ ਆ ਉਹ ਹਾਲੇ ਵੀ ਜਿਹੜਾ ਪੁਲਿਸ ਵੱਲੋਂ ਉੱਥੇ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਹੈ, ਪਰ ਉਹਨਾਂ ਨੇ ਕਿਹਾ ਕਿ ਹੁਣ ਇਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਜ਼ਿੰਦਗੀ ਆ ਉਹ ਆਮ ਜਨਜੀਵਨ ਉਹ ਚੱਲ ਪਿਆ। ਉਧਰ ਦੂਜੇ ਪਾਸੇ ਲਾਸ ਐਂਜਲਸ ਦੇ ਵਿੱਚ ਗੈਰ ਕਾਨੂੰਨੀ ਪਟਾਕੇ ਰੱਖਣ ਕਰਕੇ ਇੱਕ ਬੰਦੇ ਨੂੰ ਆਪਣਾ ਹੱਥ ਗਵਾਉਣਾ ਪਿਆ, ਕਿਉਂਕਿ ਉਹਦੇ ਘਰ ਨੂੰ ਅੱਗ ਲੱਗ ਗਈ। ਦੱਸਿਆ ਗਿਆ ਕਿ ਐਨੀ ਰੋਜ਼ ਰਮੋਸ ਨੇ 4 ਜੁਲਾਈ 2023 ਨੂੰ ਜਿਹੜਾ ਉਹ ਆਪਣੇ ਪਟਾਕਿਆਂ ਨੂੰ ਅੱਗ ਲਾਈ ਸੀ। ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇਸ ਬੰਦੇ ਕੋਲੇ ਇਲੀਗਲ ਤਰੀਕੇ ਦੇ ਨਾਲ ਗੈਰ ਕਾਨੂੰਨੀ ਜਿਹੜੇ ਪਟਾਕੇ ਨੇ ਉਹ ਵੀ ਘਰੇ ਰੱਖੇ ਹੋਏ ਨੇ। ਤੇ ਪਰ ਇਸੇ ਦਰਮਿਆਨ ਜਦੋਂ ਇਹ ਪਟਾਕੇ ਚਲਾ ਰਿਹਾ ਸੀ ਤਾਂ ਇਹਦੇ ਹੱਥ ਤੇ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਇਹਦਾ ਹੱਥ ਜਿਹੜਾ ਉਹ ਕੱਟਣਾ ਪਿਆ। ਬਾਅਦ ਦੇ ਵਿੱਚ ਜਦੋਂ ਇਹਦੇ ਘਰ ਦੀ ਜਾਂਚ ਕੀਤੀ ਗਈ ਤਾਂ ਪੁਲਿਸ ਨੂੰ ਵੱਡੀ ਮਾਤਰਾ ਦੇ ਵਿੱਚ ਜਿਹੜਾ ਕਹਿ ਲਈਏ ਕਿ ਇਹਦੇ ਘਰ ਦੇ ਵਿੱਚੋਂ ਪਟਾਕੇ ਨੇ ਜਿਹੜੇ ਉਹ ਬਰਾਮਦ ਹੋਏ ਨੇ। ਇਸੇ ਤਰ੍ਹਾਂ ਕਈ ਥਾਈਂ ਪਟਾਕਿਆਂ ਨੂੰ ਅੱਗਾਂ ਲੱਗਣ ਕਰਕੇ ਜਾਂ ਕਹਿ ਲਓ ਕਿ ਲੋਕਾਂ ਦੀ ਅਣਗਹਿਲੀ ਕਰਕੇ ਘਰਾਂ ਨੂੰ ਅੱਗ ਵੀ ਲੱਗੀ ਹੈ। ਸਾਊਥ ਮੈਟਰੋ ਫਾਇਰ ਰੈਸਕਿਊ ਨੇ ਜਿਹੜਾ ਕੋਲੋਰਾਡੋ ਦੇ ਵਿੱਚ ਪਾਰਕਰ ਦੇ ਵਿੱਚ ਇਹ ਰਿਪੋਰਟ ਕੀਤਾ ਹੈ ਕਿ 2 ਘਰਾਂ ਨੂੰ ਅੱਗ ਲੱਗੀ ਹੈ ਤੇ ਤਕਰੀਬਨ ਜਿਹੜੀ ਇਹ ਜਿਹੜੀਆਂ ਪੈਂਦੇ ਨੇ ਇਹ ਪਾਰਕਰ ਦੇ
ਕਿੰਬਲ ਸਟਰੀਟ ਦੇ ਉੱਤੇ ਜਿਹੜੇ ਘਰ ਪੈਂਦੇ ਨੇ, ਉਹਨਾਂ 2 ਘਰਾਂ ਦੇ ਵਿੱਚ ਅੱਗ ਲੱਗ ਗਈ ਸੀ। ਜਦੋਂ ਇਹਨਾਂ ਦੇ ਬੱਚੇ ਜਿਹੜੇ ਆ ਉਹ ਬਾਹਰ ਪਟਾਕੇ ਚਲਾ ਰਹੇ ਸੀਗੇ ਤੇ ਅਚਾਨਕ ਘਰ ਦੇ ਵਿੱਚੋਂ ਅੱਗਾਂ ਲੱਗਣ ਦੀ ਜਿਹੜੀ ਧੂੰਆਂ ਉੱਠਦਾ ਜਦੋਂ ਗੁਆਂਢੀਆਂ ਨੇ ਦੇਖਿਆ ਤਾਂ ਉਹਨਾਂ ਨੇ ਫਾਇਰ ਡਿਪਾਰਟਮੈਂਟ ਨੂੰ ਜਿਹੜੀ ਆ ਕਾਲ ਕੀਤੀ ਸੀਗੀ। ਹਾਲਾਂਕਿ ਇਹਨਾਂ ਅੱਗਾਂ ਲੱਗਣ ਦੀਆਂ ਵਾਰਦਾਤਾਂ ਦੇ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਮਾਲੀ ਤਾਂ ਜਦੋਂ 2 ਘਰ ਸੜ ਗਏ, ਮਾਲੀ ਨੁਕਸਾਨ ਤਾਂ ਹੋ ਹੀ ਗਿਆ। ਜੀ, ਅਗਲੀ ਖਬਰ ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਕੀਤੀ ਸੀ, ਅਮਰੀਕਾ ਦੇ ਵਿੱਚ ਹੁਣ ਸਿਟੀਜ਼ਨ ਬਣਨਾ ਬਹੁਤ ਹਾਰਡ ਹੋਊਗਾ। ਜੀ, ਖਾਸ ਕਰਕੇ ਉਹਨਾਂ ਲੋਕਾਂ ਨੂੰ ਜੋ ਆਪਣੇ ਵਰਗੇ ਹੋਰ ਮੁਲਕਾਂ ਤੋਂ ਇੱਥੇ ਆਏ ਆ, ਜਿਨ੍ਹਾਂ ਦਾ ਇੰਗਲਿਸ਼ ਦੀਆਂ ਪ੍ਰੋਫੀਸ਼ੀਐਂਸੀ ਜਾਂ ਸਕਿੱਲ ਬੜੀਆਂ ਘੱਟ ਹੈਗੀਆਂ। ਜੋ ਨੈਚੁਰਲਾਈਜੇਸ਼ਨ ਟੈਸਟ ਆ, ਇਹ ਇੱਕ ਟੈਸਟ ਹੁੰਦਾ ਜਦੋਂ ਤੁਸੀਂ ਅਮਰੀਕਾ ਦੇ ਵਿੱਚ ਸਿਟੀਜ਼ਨ ਬਣਦੇ ਆ ਪਰਮਾਨੈਂਟ ਰੈਜ਼ੀਡੈਂਸੀ ਤੋਂ ਬਾਅਦ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਸਮੇਂ ਦੇ ਉੱਤੇ ਵੀ ਉਹਨਾਂ ਨੇ ਇਹ ਬਹੁਤ ਲੰਮਾ ਤੇ ਬਹੁਤ ਹਾਰਡ ਟੈਸਟ ਕਰ ਦਿੱਤਾ ਸੀ 2020 ਦੇ ਵਿੱਚ, ਪਰ ਜਦੋਂ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਹੁਣੀ ਆਫਿਸ ਸੰਭਿਆ ਤੇ ਉਹਨਾਂ ਨੇ ਉਹ ਸਾਰਾ ਕੁਝ ਐਲੀਮੀਨੇਟ ਕਰ ਦਿੱਤਾ ਸੀ। ਤੇ ਹੁਣ ਇੱਕ ਵਾਰੀ ਫਿਰ ਯੂਐਸ ਦੀਆਂ ਅਥਾਰਟੀਆਂ ਨੇ ਇਹ ਕਿਹਾ ਆ ਕਿ 15 ਸਾਲਾਂ ਬਾਅਦ ਇਸ ਟੈਸਟ ਨੂੰ ਉਹ ਅਪਡੇਟ ਕਰਨ ਜਾ ਰਹੇ ਆ। ਯੂਐਸ ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਰਵਿਸ ਨੇ ਇੱਕ ਨਵਾਂ ਟੈਸਟ ਪ੍ਰਪੋਜ਼ ਕੀਤਾ ਆ, ਜਿਹਦੇ ਵਿੱਚ ਤੁਹਾਡੀਆਂ ਇੰਗਲਿਸ਼ ਸਕਿੱਲਸ ਨੂੰ ਕਿਸ ਤਰ੍ਹਾਂ ਅਸੈਸ ਕਰ ਸਕਦੇ ਆ। ਇੱਕ ਆਫੀਸਰ ਪਹਿਲਾਂ ਦਾ ਕੀ ਹੁੰਦਾ ਸੀ ਵੀ ਤੁਹਾਨੂੰ ਉਹ ਕੁਐਸਚਨ ਪੁੱਛਦੇ ਸੀ ਵੀ ਤੁਹਾਡਾ 2 ਸੈਨੇਟਰ ਦੇ ਨਾਂ ਦੱਸੋ, ਪ੍ਰੈਜ਼ੀਡੈਂਟ ਦਾ ਨਾਂ ਦੱਸੋ, ਜਾਂ ਕੁਝ ਸਿਵਿਕ ਕੁਐਸਚਨ ਹੁੰਦੇ ਸੀ। ਹਾਂਜੀ, ਪਰ ਹੁਣ ਉਹ ਕਹਿੰਦੇ ਵੀ ਇੱਕ ਫੋਟੋ ਦਿਖਾ ਸਕਦੇ ਹੈਗੇ ਆ, ਉਹਦੇ ਤੋਂ ਆਰਡੀਨਰੀ ਸਿਨੈਰੀਓ ਦੱਸ ਸਕਦੇ ਆ ਵੀ ਡੇਲੀ ਐਕਟੀਵਿਟੀ ਬਾਰੇ ਜਾਂ ਮੌਸਮ ਬਾਰੇ ਜਾਂ ਫੂਡ ਬਾਰੇ, ਤੇ ਉਹਨੂੰ ਕਹੋ ਵੀ ਵਰਬਲੀ ਬੋਲ ਕੇ ਦੱਸ ਇਹਦੇ ਬਾਰੇ ਆਪਾਂ ਜੋ ਤੈਨੂੰ ਫੋਟੋ ਦੇ ਉੱਤੇ ਦਿਖਾ ਰਹੇ ਆ। ਸੋ ਇਸ ਟੈਸਟ ਨੂੰ ਪਾਸ ਕਰਨਾ ਕਾਫੀ ਔਖਾ ਹੋਊਗਾ, ਖਾਸ ਕਰਕੇ ਜੋ ਲੋਕ ਦੂਜੇ ਮੁਲਕਾਂ ਤੋਂ ਇੱਥੇ ਆਏ ਹੋਏ ਹੈਗੇ ਆ। ਤੇ ਇਹਦੇ ਸੰਬੰਧ ਦੇ ਵਿੱਚ ਇੱਕ ਹਵੇਨਾ ਮਹਿਰੇਟਾ ਕਰਕੇ ਇਮੀਗ੍ਰੈਂਟ ਇਥੀਓਪੀਆ ਤੋਂ 10 ਸਾਲ ਪਹਿਲਾਂ ਆਈ, ਉਹ ਕਹਿੰਦੀ ਵੀ ਮੇਰੇ ਲਈ ਇਦਾਂ ਦਾ ਟੈਸਟ ਪਾਸ ਕਰਨਾ ਔਖਾ ਹੋਊਗਾ ਕਿਉਂਕਿ ਮੇਰੀ ਜਿਹੜੀ ਇੰਗਲਿਸ਼ ਆ ਉਹ ਬਹੁਤ ਘੱਟ ਹੈਗੀ ਆ। ਮੈਂ ਉੱਥੇ ਹੋਰ ਲੈਂਗੁਏਜ ਦੇ ਵਿੱਚ ਪੜ੍ਹੀ ਸੀ। ਇਸੇ ਤਰ੍ਹਾਂ ਸ਼ਾਈ ਐਬਨੀ ਆ, ਉਹ ਇਜ਼ਰਾਈਲ ਤੋਂ 5 ਸਾਲ ਪਹਿਲਾਂ ਆਈ ਆ। ਉਹ ਪਿਛਲੇ ਸਾਲ ਯੂਐਸ ਸਿਟੀਜ਼ਨ ਬਣੀ ਆ। ਉਹਨਾਂ ਨੇ ਕਿਹਾ ਵੀ ਇਹਦੇ ਨਾਲ ਜੋ ਐਪਲੀਕੈਂਟ ਆ ਉਹਨਾਂ ਦੇ ਉੱਤੇ ਹੋਰ ਜਿਹੜੀ ਸਟ੍ਰੈਸ ਹੋਊਗੀ। ਇਹ ਕਾਰਨ ਕੀ ਆ ਵੀ ਬਹੁਤ ਵਾਰ ਲੋਕ ਜਦੋਂ ਅਮਰੀਕਾ ਆਉਂਦੇ ਆ ਟੈਸਟ ਦੇਣ ਜਾਂਦੇ, ਜਦੋਂ ਕੋਈ ਵੀ ਚਾਹੇ ਪੁਲਿਸ ਵਾਲਾ ਜਾਂ ਫੈਡਰਲ ਅਥਾਰਟੀ ਆ, ਜੋ ਯੂਐਸ ਹੋਮਲੈਂਡ ਸਿਕਿਉਰਿਟੀ ਆ, ਸਿਟੀਜ਼ਨਸ਼ਿਪ ਵਾਲੇ ਆ, ਉੱਥੇ ਕੋਲ ਬੈਠਦੇ ਬੰਦਾ ਅੱਧਾ ਵੈਸੇ ਹੀ ਡਰ ਜਾਂਦਾ ਹੈਗਾ ਵੀ ਪਤਾ ਨਹੀਂ ਕੀ ਹੋਣਾ ਹੈਗਾ ਆ, ਮੈਨੂੰ ਪਾਸ ਕਰੂਗਾ ਫੇਲ ਕਰੂਗਾ। ਸੋ ਉਹ ਜਿਹੜਾ ਫੀਅਰ ਆ ਉਹ ਪਾਸ ਕਰਨ ਦੇ ਲਈ ਬੜਾ ਔਖਾ ਹੁੰਦਾ ਹੈਗਾ। ਬਿਲ ਬਲੇਸਿਕ ਸਿਟੀਜ਼ਨਸ਼ਿਪ ਟੈਕਸਟ ਬੁੱਕ ਦੇ ਆਥਰ ਆ ਮੈਸੇਚਿਉਸੇਟਸ ਦੇ ਵਿੱਚ। ਉਹਨਾਂ ਨੇ ਇੱਕ in.a.blog.post ਦੇ ਵਿੱਚ ਐਗਜ਼ਾਮਪਲ ਦਿੱਤੀ ਆ ਕਿ ਕਿੰਨਾ ਜ਼ਿਆਦਾ ਜਿਹੜਾ ਇਹ ਟੈਸਟ ਆ ਔਖਾ ਹੋਊਗਾ। ਕਹਿੰਦੇ ਵੀ ਜਿਹੜਾ ਮੌਜੂਦਾ ਟੈਸਟ ਆ ਉਹਦੇ ਵਿੱਚ ਇਹ ਦੱਸਿਆ ਜਾਂਦਾ ਆ ਵੀ ਮੰਨ ਲਓ ਵੀ ਯੂਐਸਏ ਦੇ ਵਿੱਚ ਕਿਹੜੀਆਂ ਜੰਗਾਂ ਆ 1900 ਦੇ ਵਿੱਚ ਲੱਗੀਆਂ ਸੀਗੀਆਂ, ਯੂਐਸਏ ਜਿਨ੍ਹਾਂ 'ਚ ਇਨਵੋਲਵ ਸੀ। ਕਹਿੰਦੇ ਐਪਲੀਕੈਂਟਸ ਨੂੰ ਆਨਸਰ ਦੇਣਾ ਪਊਗਾ ਵਰਲਡ ਵਾਰ 1, 2, ਕੋਰੀਅਨ ਵਾਰ, ਵੀਅਤਨਾਮ ਵਾਰ ਜਾਂ ਗੋਲਫ ਵਾਰ, ਹਨਾ। 5 ਕੁਐਸਚਨਾਂ ਚੋਂ ਆਨਸਰ ਕਰਨਾ ਵੀ ਕਿਹੜੇ ਸਾਲ 'ਚ ਕਿਹੜੀ ਸੀ। ਪਰ ਹੁਣ ਉਹ ਕਹਿੰਦੇ ਵੀ ਇਹ ਜਿਹੜਾ ਕੁਐਸਚਨ ਆ ਉਹਨੂੰ ਪ੍ਰਪੋਜ਼ ਇਸ ਹਿਸਾਬ ਨਾਲ ਕੀਤਾ ਗਿਆ ਆ ਜਿਹਦੇ ਵਿੱਚ ਉਹ ਜਿਹੜਾ ਐਪਲੀਕੈਂਟ ਆ ਉਹਨੂੰ ਆਨਸਰ ਦੇਣੇ ਪੈਣਗੇ ਵੀ ਉਹ ਸਿਵਲ ਵਾਰ ਸੀ, ਮੈਕਸੀਕਨ ਅਮਰੀਕਨ ਵਾਰ ਸੀ, ਕੋਰੀਅਨ ਵਾਰ ਸੀ, ਸਪੈਨਿਸ਼ ਅਮਰੀਕਨ ਵਾਰ ਸੀ। ਸੋ ਇਹ ਸਾਰੀਆਂ ਜਿਹੜੀਆਂ ਜੰਗਾਂ ਆ ਉਹਦੇ ਬਾਰੇ ਜੋ ਪਰਸਨ ਆ ਜਿਸਨੇ ਸਿਟੀਜ਼ਨ ਬਣਨਾ ਆ ਉਹਨੂੰ ਪੜ੍ਹਨਾ ਪਊਗਾ। 6 ਕੁਐਸਚਨ 10 ਦੇ ਵਿੱਚੋਂ ਜੋ ਸਿਵਿਕ ਕੁਐਸਚਨ ਹੁੰਦੇ ਆ ਉਹਨੂੰ ਪਾਸ ਕਰਨਾ ਪੈਂਦਾ ਸੀ ਪਹਿਲਾਂ, ਤੇ ਉਹ 100 ਦੇ ਕਰੀਬ ਜੋ ਸਿਵਿਕ ਕੁਐਸਚਨਸ ਆ ਉਹਨਾਂ ਦੇ ਵਿੱਚੋਂ ਹੀ ਚੁਣੇ ਜਾਂਦੇ ਸੀ। ਸੋ ਬਹੁਤ ਸਾਰੇ ਲੋਕ ਆਪਣੇ ਬਾਰ-ਬਾਰ ਦੇਖਦੇ ਰਹਿੰਦੇ ਸੀ, ਰੱਟਾ ਲਾ ਲੈਂਦੇ ਸੀ, ਟੀਵੀ ਤੇ ਦੇਖਦੇ ਸੀ, YouTube ਤੇ ਦੇਖਦੇ ਸੀ। ਸੋ ਹੁਣ ਉਹਨਾਂ ਕੁਐਸਚਨਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜੀ ਚੇਂਜ ਆ ਰਹੀ ਹੈਗੀ ਆ। ਲਿਨ ਵਿਨਥਰੋਪ ਕਰਕੇ ਇੱਕ ਸਿਟੀਜ਼ਨਸ਼ਿਪ ਕੋਆਰਡੀਨੇਟਰ ਹੈਗੇ ਆ ਜੋਨਸ ਲਾਇਬ੍ਰੇਰੀ, ਜਿੱਥੇ ਕਿ ਇੰਗਲਿਸ਼ ਐਜ਼ ਅ ਸੈਕੰਡ ਲੈਂਗੁਏਜ ਸੈਂਟਰ ਹੈ ਮੈਸੇਚਿਉਸੇਟਸ ਦੇ ਵਿੱਚ। ਉਹਨਾਂ ਨੇ ਕਿਹਾ ਵੀ ਜਿਹੜਾ ਨਵਾਂ ਫਾਰਮੇਟ ਆ ਸਿਵਿਕ ਸੈਕਸ਼ਨ ਦਾ ਇਹ ਬਹੁਤ ਹੀ ਹਾਰਡ ਹੋਊਗਾ, ਖਾਸ ਕਰਕੇ ਉਹਨਾਂ ਲੋਕਾਂ ਦੀ ਜਿਨ੍ਹਾਂ ਦੀ ਇੰਗਲਿਸ਼ ਪਹਿਲੀ ਭਾਸ਼ਾ ਨਹੀਂ ਹੈਗੀ। ਖਾਸ ਕਰਕੇ ਜੋ ਰਿਫਿਊਜੀਜ਼ ਆ ਜਾਂ ਜਿਹੜੇ ਬਜ਼ੁਰਗ ਇਮੀਗ੍ਰੈਂਟਸ ਆ ਜਾਂ ਲੋਕਾਂ ਕੋਲ ਡਿਸੇਬਿਲਿਟੀਜ਼ ਆ ਉਹ ਇੱਥੇ ਆਉਂਦੇ ਆ ਤੇ ਉਹਨਾਂ ਦੇ ਲਈ ਇਹ ਟੈਸਟ ਪਾਸ ਕਰਨਾ ਬਹੁਤ ਔਖਾ ਹੋਊਗਾ। ਕਹਿੰਦੇ ਵੀ ਅੱਗੇ ਰਾਈਟ ਕਰਨ ਲਈ ਸਿਰਫ ਇਹੀ ਪੁੱਛਦੇ ਹੁੰਦੇ ਸੀ ਵੀ ਜਸਟ ਰਾਈਟ ਯੂਅਰ ਨੇਮ ਜਾਂ ਆਈ ਕੈਨ ਸਪੀਕ ਰੀਡ ਰਾਈਟ ਇੰਗਲਿਸ਼, ਇੰਨਾ ਕੀ ਲਿਖਦੇ ਸੀ। ਪਰ ਹੁਣ ਜਦੋਂ ਤੁਹਾਨੂੰ ਇੱਕ ਪਿਕਚਰ ਵੱਲ ਦੇਖ ਕੇ ਪੂਰਾ ਐਕਸਪਲੇਨ ਕਰਨਾ ਪਊਗਾ ਤੇ ਉਹ ਬਹੁਤ ਔਖਾ ਹੋਊਗਾ। ਯੂਐਸ ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਰਵਿਸ ਨੇ ਦਸੰਬਰ ਮਹੀਨੇ ਦੇ ਵਿੱਚ ਇਹ ਪ੍ਰਪੋਜ਼ ਕੀਤੀਆਂ ਨਵੇਂ ਜਿਹੜੇ ਟੈਸਟ ਹੈਗੇ ਆ। ਸੋ ਬਹੁਤ ਜਲਦੀ ਇਹ ਲਾਗੂ ਹੋਣ ਜਾ ਰਹੇ ਆ।
ਨੇਸ਼ਨ ਵਾਈਡ ਜਿਹੜੀਆਂ ਇਹ ਚੇਂਜਸ ਆ 2023 ਚ ਇਹ ਕਹਿੰਦੇ ਇਹ ਲਾਗੂ ਹੋ ਜਾਣੀਆਂ। ਹੁਣ ਇਹ ਨਹੀਂ ਪਤਾ ਵੀ ਕਿਹੜੇ ਮਹੀਨੇ ਦੇ ਵਿੱਚ ਹੋਣੀਆਂ। ਹਾਲਾਂਕਿ ਅੱਜ ਦੀ ਡੇਟ ਦੇ ਵਿੱਚ ਅਮਰੀਕਾ ਦੇ ਵਿੱਚ ਜੇ ਤੁਸੀਂ ਸਿਟੀਜ਼ਨ ਬਣਨਾ ਹੈਗਾ ਆ, ਜੀ ਹੋਰ ਜਿੰਨੀਆਂ ਵੀ ਵੈਸਟਰਨ ਕੰਟਰੀਜ਼ ਹੈਗੀਆਂ ਉਹਨਾਂ ਦੇ ਟੈਸਟ ਨਾਲੋਂ ਕਿਤੇ ਅਮਰੀਕਾ ਦਾ ਟੈਸਟ ਸੌਖਾ ਹੈਗਾ, ਜਿਹਦੇ ਵਿੱਚ ਆਏ ਜਰਮਨੀ ਲੈ ਲਓ, ਕੈਨੇਡਾ ਲੈ ਲਓ, ਯੂਕੇ ਲੈ ਲਓ। ਇਹ ਇੱਕ ਸਾਰਾ ਗੁੱਡਮੈਨ ਆ, ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ, ਯੂਨੀਵਰਸਿਟੀ ਆਫ ਕੈਲੀਫੋਰਨੀਆ ਏਅਰਵਾਈਨ, ਉਹਨਾਂ ਨੇ ਦੱਸਿਆ। ਕਹਿੰਦੇ ਵੀ ਮੈਟ੍ਰਿਕਸ ਯੂਜ਼ ਕੀਤੇ ਜਾਂਦੇ ਹੈਗੇ ਆ ਡਿਫਿਕਲਟ ਟੈਸਟ ਦੇ ਲਈ। ਯੂਐਸ ਦੇ ਵਿੱਚ ਟੈਸਟ 'ਚ ਐਪਲੀਕੈਂਟ ਨੂੰ 10 ਵਿੱਚੋਂ 6 ਆਨਸਰ ਦੇਣੇ ਪੈਣਗੇ। 96% ਲੋਕ ਪਹਿਲੀ ਵਾਰੀ ਇਸ ਟੈਸਟ ਨੂੰ ਪਾਸ ਕਰ ਜਾਂਦੇ ਆ। ਜਰਮਨ ਦੇ ਵਿੱਚ ਉਹਨੇ ਇਹ ਕਿਹਾ ਵੀ 33 ਦੇ ਵਿੱਚੋਂ 17 ਕੁਐਸਚਨ ਦੇਣੇ ਪੈਂਦੇ ਆ ਤੇ 90% ਲੋਕ ਉੱਥੇ ਟੈਸਟ ਦੇ ਵਿੱਚ ਪਾਸ ਹੁੰਦੇ ਆ। ਕੈਨੇਡਾ ਤੇ ਯੂਕੇ ਦੇ ਟੈਸਟ ਹੋਰ ਵੀ ਹਾਰਡਰ ਹੈਗੇ ਆ। ਪਿਛਲੇ ਕਈ ਸਮੇਂ ਦੇ ਦੌਰਾਨ ਕਰੋਨਾ ਵਾਇਰਸ ਬਹੁਤ ਸਾਰੇ ਲੋਕ ਸਿਟੀਜ਼ਨ ਬਣ ਗਏ। ਕਈ ਵਾਰੀ ਉਹਨਾਂ ਨੂੰ ਆਨਲਾਈਨ ਹੀ ਸਹੁੰ ਚੁਕਾ ਦਿੱਤੀ ਗਈ, ਆਨਲਾਈਨ ਹੀ ਜਿਹੜੇ ਕੁਐਸਚਨ ਆ ਉਹ ਪੁੱਛੇ ਗਏ, ਖਾਸ ਕਰਕੇ ਕੈਨੇਡਾ ਦੇ ਵਿੱਚ। ਸੋ ਇਹ ਜਿਹੜੀਆਂ ਨਵੀਆਂ ਚੇਂਜਸ ਆ ਰਹੀਆਂ, ਇਹ ਇੱਕ ਬਹੁਤ ਵੱਡਾ ਇਫੈਕਟ ਜੀ ਕਰਨ ਜਾ ਰਹੀਆਂ। ਸੋ ਇਹਦੇ ਲਈ ਜੀ ਜੀ ਸਾਨੂੰ ਬਹੁਤ ਪੂਰੀ ਤਰ੍ਹਾਂ ਜਿਹੜਾ ਪ੍ਰਿਪੇਅਰ ਹੋਣਾ, ਜਿਨ੍ਹਾਂ ਨੇ ਹੁਣ ਸਿਟੀਜ਼ਨ ਬਣਨਾ ਹੈਗਾ। ਆਪਾਂ ਤਾਂ ਇਹ ਸੁਜੈਸਟ ਕਰੂੰਗੇ ਘੱਟੋ ਘੱਟ ਅਡਲਟ ਕਲਾਸਿਸ ਬਹੁਤ ਸਾਰੇ ਸਕੂਲ ਹੁੰਦੇ ਉੱਥੇ ਲਾ ਲਓ। ਇੰਗਲਿਸ਼ ਸਿੱਖਣੀ ਬਹੁਤ ਜ਼ਰੂਰੀ ਹੈਗੀ ਆ। ਤੇ ਜੇ ਦੱਸਦੇ ਜਾਈਏ ਵੀ ਬਹੁਤ ਵੱਡੀ ਦੌੜ ਲੱਗੀ ਹੋਈ ਆ ਲੋਕਾਂ ਨੂੰ ਸਿਟੀਜ਼ਨ ਬਣਨ ਦੇ ਲਈ। 2022 ਦੇ ਵਿੱਚ 1 ਮਿਲੀਅਨ ਲੋਕ USA ਦੇ ਵਿੱਚ ਸਿਟੀਜ਼ਨ ਬਣੇ ਆ। ਇਹ ਇੱਕ ਰਿਕਾਰਡ ਆ 1907 ਤੋਂ ਲੈ ਕੇ ਹੁਣ ਤੱਕ। ਹਜੇ ਵੀ 60% ਜਿਹੜੀਆਂ ਐਪਲੀਕੇਸ਼ਨਸ ਆ ਨੈਚੁਰਲਾਈਜੇਸ਼ਨ ਦੀਆਂ, ਉਹ ਬੈਕਲੌਗ ਦੇ ਵਿੱਚ ਹੈਗੀਆਂ USCIS ਦੀ ਰਿਪੋਰਟ ਦੇ ਮੁਤਾਬਕ। ਜੀ ਜੀ ਹਰਜੋਤ ਸਿੰਘ ਜੀ, ਆਪਣਾ ਜਿਹੜਾ ਸਮਾਂ ਪ੍ਰੋਗਰਾਮ ਅਪਡੇਟ ਅਮਰੀਕਾ ਦਾ, ਉਹ ਸਮਾਪਤੀ ਵਾਲਾ ਜੀ, ਤੇ ਲਈਏ ਜੀ ਇਜਾਜ਼ਤ। ਦੱਸਦੇ ਸੋ ਸਾਰੇ ਹੀ ਪੰਜਾਬੀ ਰੇਡੀਓ US ਦੇ ਸਰੋਤਿਆਂ ਨੂੰ ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।